ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਸਿਆਸਤ ਤੋਂ ਤੇ ਉਹਨਾਂ ਦੇ ਪ੍ਰਧਾਨ ਸਾਹਿਬ ਦੀ ਗੱਲ ਕਰੀਏ, ਸੁਖਬੀਰ ਬਾਦਲ ਦੀ। ਸੁਖਬੀਰ ਬਾਦਲ ਤਾਂ ਗਏ ਤਾਂ ਅਕਾਲ ਤਖਤ ਸਾਹਿਬ ਤੇ ਨੇ, ਪਰ ਕਹਿੰਦੇ ਇੱਕ ਹੋਰ ਪੰਥਕ ਕੁਤਾਹੀ ਕਰਾਏ ਜਾਂ ਹੋਰ ਪੰਥਕ ਕੁਤਾਹੀ ਉਹਨਾਂ ਨੇ ਕਿਹੜੀ ਕੀਤੀ ਹੈ ਤੇ ਪਿੰਡ ਬਾਦਲ ਵਾਲੀ ਹਵੇਲੀ ਜਿਹੜੀ ਕਿ ਚੱਤੋ ਪੈਰ 24 ਘੰਟੇ ਲੋਕਾਂ ਲਈ ਖੁੱਲੀ ਰਹਿੰਦੀ ਸੀ, ਉਹਦੇ ਕਹਿੰਦੇ ਬੂਹੇ ਭੇੜ ਲਏ ਇਹਨਾਂ ਨੇ। ਬਿਲਕੁਲ ਜੀ, ਜਦੋਂ ਪੰਜ ਸਿੰਘ ਸਾਹਿਬਾਨਾਂ ਦਾ ਫੈਸਲਾ ਆਇਆ ਤਾਂ ਉਸ ਦਿਨ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਹਾਂਜੀ ਹਾਂਜੀ, ਬਿਲਕੁਲ। ਹੋਰ ਕਿਸੇ ਵਿਅਕਤੀ ਨੂੰ ਅਜੇ ਤਨਖਾਹੀਆ ਕਰਾਰ ਨਹੀਂ ਦਿੱਤਾ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ। ਨਾਲ ਹੀ ਸਿੰਘ ਸਾਹਿਬ ਜਥੇਦਾਰ ਸਾਹਿਬਾਨ ਨੇ ਇਹ ਫਰਮਾਨ ਸੁਣਾਇਆ ਕਿ ਵੀ ਜਿਹੜੇ 2007 ਤੋਂ 17 ਤੱਕ ਦੇ ਬਾਦਲ ਕੈਬਨਿਟ ਦੇ ਵਿੱਚ, ਬਾਦਲ ਸਰਕਾਰ ਦੀ ਕੈਬਨਿਟ ਦੇ ਵਿੱਚ ਮੰਤਰੀ ਰਹੇ ਨੇ, ਉਹ 15 ਦਿਨਾਂ ਦੇ ਵਿੱਚ ਆਪਣਾ ਸਪਸ਼ਟੀਕਰਨ ਦੇਣ। ਠੀਕ ਹੈ ਜੀ, ਇਹੀ ਫਰਮਾਨ ਸੀ ਨਾ। ਹਾਂਜੀ, ਜਿਹਨੇ ਸਿੱਖ ਕੈਬਨਿਟ ਅਗਲੇ ਹੀ ਦਿਨ 31 ਤਰੀਕ ਨੂੰ ਹੀ, 30 ਤਰੀਕ ਨੂੰ ਸਿੰਘ ਸਾਹਿਬ ਬੈਠਕ ਕਰਕੇ ਫੈਸਲਾ ਲੈਂਦੇ ਨੇ ਤੇ 31 ਤਰੀਕ ਨੂੰ ਹੀ ਸੁਖਬੀਰ ਸਿੰਘ ਬਾਦਲ ਸਰਕਾਰ ਵਾਲੀ ਕੈਬਨਿਟ ਦੇ 4 ਕੁ ਮੰਤਰੀਆਂ ਨੂੰ ਲੈ ਕੇ ਉੱਥੇ ਪਹੁੰਚ ਗਏ। ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਜਾ ਕੇ, ਆਪਣੇ ਸਪਸ਼ਟੀਕਰਨ। ਸੁਖਬੀਰ ਬਾਦਲ ਨੇ ਫਿਰ ਇੱਕ ਸਪਸ਼ਟੀਕਰਨ ਕਰਾਇਆ, ਨਾਲ ਉਹ ਮੰਤਰੀਆਂ ਨੇ ਵੀ ਸਪਸ਼ਟੀਕਰਨ ਦਿੱਤੇ। ਤੇ ਇਸ ਤੋਂ ਇਹ ਸੁਣਿਆ ਗਿਆ ਕਿ ਜਿਹੜਾ ਜਥੇਦਾਰ ਸਾਹਿਬ ਨੇ ਇਹ ਕਿਹਾ ਸੀਗਾ ਬਈ ਕਿ 15 ਦਿਨਾਂ ਦੇ ਵਿੱਚ ਆ ਕੇ ਸਪਸ਼ਟੀਕਰਨ ਦੇਣ ਤੇ ਸੁਖਬੀਰ ਬਾਦਲ ਨਿਮਾਣੇ ਸਿੱਖ ਵਜੋਂ ਸੰਗਤ 'ਚ ਖਲੋ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ, ਕਿ ਕਿਤੇ ਬਾਰੋ-ਬਾਰੀ ਮਾਮਲਾ ਤਾਂ ਨਹੀਂ ਨਿਬੇੜਿਆ ਜਾ ਰਿਹਾ। ਲੋਕਾਂ ਦੇ ਮਨਾਂ 'ਚ ਇਹ ਪ੍ਰਭਾਵ ਚਲਾ ਗਿਆ। ਜੀ ਜੀ, ਬਿਲਕੁਲ, ਕਿ ਵੀ ਲੈ ਵੀ ਇਹ ਸੁਖਬੀਰ ਆ ਗਿਆ ਤੇ ਉਹਨੇ ਹੁਣ ਇੱਕ ਸਪਸ਼ਟੀਕਰਨ ਦਿੱਤਾ, ਮਾਫੀ ਮੰਗ ਲਈ, ਲਓ ਜੀ ਕਹਾਣੀ ਖਤਮ ਹੋ ਜੂਗੀ। ਤਾਂ ਜਦੋਂ ਕਿ ਸਿੱਖ ਮਰਿਆਦਾ ਅਨੁਸਾਰ ਏਦਾਂ ਨਹੀਂ ਹੋ ਸਕਦਾ। ਜੀ ਜੀ, ਬਿਲਕੁਲ। ਸੁਖਬੀਰ ਸਿੰਘ ਬਾਦਲ ਦੇ ਨਾਲ ਦਲਜੀਤ ਸਿੰਘ ਚੀਮਾ ਸੀਗੇ ਜੀ, ਗੁਲਜ਼ਾਰ ਸਿੰਘ ਰਾਣੀਕੇ ਸੀਗੇ, ਹੈਨਾ, ਇਸੇ ਤਰ੍ਹਾਂ ਮਹੇਸ਼ਿੰਦਰ ਸਿੰਘ ਗਰੇਵਾਲ ਸੀ, ਸ਼ਰਨਜੀਤ ਸਿੰਘ ਢਿੱਲੋਂ ਸੀ। ਇਹ ਚਾਰੇ ਵੀ ਨਾਲ ਗਏ, ਜਾ ਕੇ ਸਕੱਤਰੇਤ ਤੇ ਬੈਠ ਗਏ, ਲੰਮਾ ਸਮਾਂ ਇੰਤਜ਼ਾਰ ਕੀਤਾ। ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰੀ ਨਹੀਂ ਸੀਗੇ ਉਸ ਦਿਨ ਉੱਥੇ, ਤੇ ਜਦੋਂ ਇੰਤਜ਼ਾਰ ਕਰਦੇ ਰਹੇ ਤਾਂ ਉੱਥੇ ਜਿਹੜੇ ਮਤਲਬ ਨਿੱਜੀ ਸਹਾਇਕ ਨੇ ਜਥੇਦਾਰ ਸਾਹਿਬ ਦੇ, ਜਸਪਾਲ ਸਿੰਘ ਤੇ ਮੀਡੀਆ ਸਲਾਹਕਾਰ ਨੇ ਤਲਵਿੰਦਰ ਸਿੰਘ ਬੁੱਟਰ, ਉਹਨਾਂ ਦੀ ਮੌਜੂਦਗੀ 'ਚ ਉਹਨਾਂ ਨੂੰ ਚਿੱਠੀਆਂ ਸੌਂਪਿਆ। ਹੁਣ ਜੇਕਰ ਏਦਾਂ ਹੀ ਸਪਸ਼ਟੀਕਰਨ ਵਾਲੇ ਮਾਮਲਾ ਨਿਬੜਨਾ ਸੀ ਤਾਂ ਇਹ ਸਪਸ਼ਟੀਕਰਨ ਦਾ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਉਹਨਾਂ ਨੇ ਵੀ ਦਿੱਤਾ ਸੀ। ਹਾਂਜੀ ਹਾਂਜੀ, ਪਛਤਾਪ ਖੰਡ ਪਾਠ ਵੀ ਕਰਾ ਲਏ ਸੀ, ਹੈਨਾ। ਤੇ ਉਹ ਤੋਂ ਬਾਅਦ ਸੁਖਬੀਰ ਬਾਦਲ ਵੀ 2-3 ਵਾਰ ਜਨਤਕ ਮਾਫੀਆਂ ਮੰਗ ਚੁੱਕੇ ਨੇ। ਸਪਸ਼ਟੀਕਰਨ ਤਾਂ ਉਹ ਵਿਰੋਧੀਆਂ ਦੀ ਸ਼ਿਕਾਇਤ ਤੋਂ ਬਾਅਦ ਸੁਖਬੀਰ ਬਾਦਲ ਤਦ ਵੀ ਦੇ ਆਏ ਨੇ, ਜਿਹਦੇ ਆਧਾਰ ਤੇ ਤਲਬ ਕੀਤਾ ਗਿਆ। ਪਰ ਸੁਖਬੀਰ ਬਾਦਲ ਨੂੰ ਕੀ ਇੰਨੀ ਸਮਝ ਨਹੀਂ, ਜਾਂ ਉਹ ਇੰਨੀ ਸਮਝ ਰੱਖਣ ਵਾਲਿਆਂ ਨੂੰ ਪੁੱਛਦੇ ਹੀ ਨਹੀਂ ਗਏ ਕਿ ਸੁਖਬੀਰ ਸਿੰਘ ਬਾਦਲ ਹੁਣ ਤੂੰ ਤਨਖਾਹੀਆ ਕਰਾਰ ਹੈ, ਤੇ ਤਨਖਾਹੀਆ ਕਰਾਰ ਦਾ ਮਤਲਬ ਤੇਰੇ ਕੋਲ ਕੋਈ ਰੁਤਬਾ, ਕੋਈ ਅਹੁਦਾ ਨਹੀਂ ਹੋਣਾ ਚਾਹੀਦਾ, ਤੂੰ ਅਕਾਲੀ ਦਲ ਦਾ ਪ੍ਰਧਾਨ ਰਹਿਣ ਦੇ ਲਾਇਕ ਨਹੀਂ ਹੁਣ। ਜੀ ਬਿਲਕੁਲ, ਜਥੇਦਾਰ ਸਾਹਿਬ ਨੇ ਚੇਚੇ ਤੌਰ ਤੇ ਕਹਿਣਾ ਨਹੀਂ ਸੀ ਹੁਣ ਕੁਛ ਕਿ ਹਾਂ ਤੂੰ ਅਹੁਦੇ ਛੱਡ ਆ ਕਰ। ਤਨਖਾਹੀਆ ਕਰਾਰ ਹੀ ਸਭ ਤੋਂ ਬੜਾ ਫੈਸਲਾ ਸੀਗਾ, ਜਿਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਅਹੁਦਾ ਛੱਡ ਦੇਣਾ ਚਾਹੀਦਾ। ਤੁਸੀਂ
ਇਹਦਾ ਮਤਲਬ ਕਿਸੇ ਦੀ ਸਲਾਹ ਦੇ ਨਾਲ ਕਾਰਜਕਾਰਨੀ ਪ੍ਰਧਾਨ ਲਾ ਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਨਾ ਕਿ ਲਓ ਜੀ ਹੁਣ ਕੰਮ ਉਹ ਚਲਾਊਗਾ। ਕਿਉਂਕਿ ਪਤਾ ਤੁਹਾਨੂੰ ਵੀ ਸੀ ਕਿ ਸਵੇਰ ਨੂੰ ਮੈਨੂੰ ਤਨਖਾਹੀਆ ਐਲਾਨਿਆ ਜਾਣਾ ਜੀ। ਪਰ ਤਨਖਾਹੀਆ ਐਲਾਨੇ ਜਾਣ ਤੋਂ ਬਾਅਦ ਵੀ ਤੁਸੀਂ ਅਹੁਦਾ ਨਹੀਂ ਛੱਡਿਆ। ਤੇ ਦੂਸਰਾ ਜੀ, ਜਥੇਦਾਰ ਸਾਹਿਬ ਨੇ ਕੈਬਨਿਟ ਦੇ ਮੰਤਰੀਆਂ ਨੂੰ ਕਿਹਾ ਸੀਗਾ ਕਿ ਜਿਹੜੇ ਕੈਬਨਿਟ ਦੇ ਮੰਤਰੀ ਰਹੇ ਨੇ 10 ਸਾਲਾਂ ਦੇ ਵਿੱਚ ਉਹ ਆ ਕੇ ਆਪਣੇ ਸਪਸ਼ਟੀਕਰਨ ਦੇਣ। ਸੁਖਬੀਰ ਬਾਦਲ ਤਾਂ ਤਨਖਾਹੀਆ ਕਰਾ ਹੋ ਗਿਆ, ਸੁਖਬੀਰ ਬਾਦਲ ਤਾਂ ਹੁਣ ਕਟਹਿਰੇ 'ਚ ਖੜਾ ਕੀਤਾ ਜਾਊਗਾ। ਪ੍ਰਵੀਨ ਜੀ 15 ਦਿਨਾਂ ਦੀ ਇਸ ਕਾਰਜਸ਼ੈਲੀ ਜਿਹੜਾ ਸਮਾਂ ਦਿੱਤਾ ਗਿਆ ਸੀ ਹਾਂਜੀ, ਉਹ ਬਾਕੀ ਸਾਰਿਆਂ ਨੂੰ ਦਿੱਤਾ ਗਿਆ ਸੀ ਜਿਨ੍ਹਾਂ ਦੀ ਆਪਾਂ 15-16 ਦੀ ਸੂਚੀ ਪੜ੍ਹੀ ਸੀ। ਹਾਂਜੀ, ਬਿਲਕੁਲ ਬਿਲਕੁਲ। ਇਹ 15 ਦਿਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਰੀਕ ਦਿੱਤੀ ਜਾਣੀ ਸੀ ਕਿ ਇਸ ਤਰੀਕ ਨੂੰ ਤੁਸੀਂ ਸੰਗਤ 'ਚ ਆ ਕੇ ਅਕਾਲ ਤਖਤ ਸਾਹਿਬ ਦੇ ਮੂਹਰੇ ਪੇਸ਼ ਹੋਵੋ। ਫਿਰ ਤੁਹਾਡੀ ਗੁਨਾਹਾਂ ਦੀ ਸੂਚੀ ਪੜ੍ਹੀ ਜਾਏਗੀ। ਫਿਰ ਉਸ ਗੁਨਾਹਾਂ ਦੇ ਹਵਾਲੇ ਨਾਲ ਤੁਸੀਂ ਗੁਨਾਹ ਕਬੂਲੋਗੇ। ਫਿਰ ਤੁਹਾਨੂੰ ਜਿਹੜਾ ਤਨਖਾਹੀਆ ਕਰਾ ਦਿੱਤਾ ਗਿਆ ਉਹਦੀ ਸਜ਼ਾ ਦੀ ਤਫਸੀਲ ਪੇਸ਼ ਕੀਤੀ ਜਾਏਗੀ ਤੁਹਾਡੇ ਮੂਹਰੇ ਤੇ ਤੁਹਾਨੂੰ ਉਹ ਭੁਗਤਣੀ ਪਏਗੀ। ਉਹ ਤੋਂ ਬਾਅਦ ਤੁਸੀਂ ਮਤਲਬ ਮਾਫੀ ਵਾਲੀ ਪ੍ਰਕਿਰਿਆ ਦੇ ਵਿੱਚ ਆਓਗੇ। ਫਿਰ ਤੁਹਾਨੂੰ ਸੰਗਤ ਤੇ ਅਕਾਲ ਤਖਤ ਸਾਹਿਬ ਤੋਂ ਮਾਫ ਕੀਤਾ ਜਾਊਗਾ ਜੀ। ਸੋ ਇਹ ਇੱਕ ਮਤਲਬ ਕਿ ਵਿਰੋਧੀ ਧਿਰਾਂ ਨੇ ਚਲੋ ਰਾਜਨੀਤਿਕ ਨੇ ਉਹ ਤਾਂ ਕਹਿੰਦੇ ਜੀ ਕਿ ਇਹ ਤਾਂ ਬਹੁਤ ਵੱਡੀ ਮਤਲਬ ਕਿ ਪੰਥਕ ਗੈਰ ਪੰਥਕ ਕਾਰਵਾਈ ਕੀਤੀ ਹੈ। ਤੇ ਜਿਹੜੇ ਇਸ ਮਰਿਆਦਾ ਨੂੰ ਸਮਝਦੇ ਨੇ ਉਹ ਕਹਿੰਦੇ ਬਿਲਕੁਲ ਇਹ ਪੰਥਕ ਕਤਾਹੀ ਹੈ। ਗਿਆਨੀ ਕੇਵਲ ਸਿੰਘ ਹੋਰੀ ਵੀ ਸਾਬਕਾ ਜਥੇਦਾਰ ਰਹੇ ਨੇ, ਕੁਝ ਜਿਹੜੇ ਬੁੱਧੀਜੀਵੀ ਨੇ ਉਹ ਵੀ, ਇੱਥੋਂ ਤੱਕ ਕਿ ਜਿਸ ਦਿਨ ਸੁਖਬੀਰ ਬਾਦਲ 31 ਤਰੀਕ ਨੂੰ ਪੇਸ਼ ਹੋਣ ਗਏ ਉੱਥੇ ਇੱਕ ਵਿਦਵਾਨ ਟੱਕਰ ਗਿਆ ਉਹਨਾਂ ਨੂੰ। ਉਹ ਅੱਛਾ। ਉਸ ਵਿਦਵਾਨ ਨੂੰ ਪੁੱਛਦੇ ਕਿ ਜੀ ਮੈਨੂੰ ਦੱਸੋ ਜੀ ਕਿ ਸਹੀ ਮਾਇਨਿਆਂ 'ਚ ਅਸਲ 'ਚ ਤਨਖਾਹੀਏ ਦਾ ਕੀ ਭਾਵ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪੁੱਛ ਰਿਹਾ ਇੱਕ ਵਿਅਕਤੀ ਨੂੰ ਜੀ। ਤੇ ਉਸ ਵਿਅਕਤੀ ਦਾ ਜਵਾਬ ਸੀ ਕਿ ਬਾਦਲ ਸਾਹਿਬ ਮੈਂ ਤੁਹਾਨੂੰ ਤੁਹਾਡੀ ਭਾਸ਼ਾ 'ਚ ਦੱਸਾਂ। ਤੇ ਕਹਿੰਦੇ ਆਲੇ ਦੁਆਲੇ ਵਾਲੇ ਜਿਹੜੇ ਨਾਲ ਗਏ ਚਾਰੇ ਮੰਤਰੀ ਉਹਨਾਂ ਦੇ ਕੰਨ ਖੜੇ ਹੋ ਗਏ ਆ ਕਿਵੇਂ ਗੱਲ ਹੋ ਰਹੀ ਹੈ ਨਾ। ਮਤਲਬ ਇਹ ਦਿਨ ਆ ਗਏ ਸੁਖਬੀਰ ਬਾਦਲ ਦੇ ਹੁਣ। ਤੇ ਉਹ ਸੁਖਬੀਰ ਬਾਦਲ ਨੇ ਕਿਹਾ ਹਾਂ ਜੀ ਦੱਸੋ ਜਥੇਦਾਰ ਸਾਹਿਬ ਕੀ ਹੈ ਨਾ। ਤੇ ਕਹਿੰਦੇ ਕਿ ਉਸ ਵਿਅਕਤੀ ਨੇ ਸਿੱਧੇ ਲਫ਼ਜ਼ਾਂ 'ਚ ਕਿਹਾ ਕਿ ਤੁਹਾਡੇ ਤੇ ਪਰਚਾ ਹੋ ਗਿਆ। ਉਹ ਅੱਛਾ। ਤੁਹਾਡੇ ਤੇ FIR ਕੱਟੀ ਗਈ। ਉਹ 'ਚ ਧਾਰਾਵਾਂ ਲੱਗ ਗਈਆਂ। ਹੁਣ ਇਹ ਕੇਸ ਚੱਲੂਗਾ। ਸਹੀ, ਬਿਲਕੁਲ ਸਹੀ। ਤੇ ਉਸ ਕੇਸ ਅਨੁਸਾਰ ਤੁਹਾਡੀ ਜਿਹੜੀ ਸਜ਼ਾ ਬਣਦੀ ਆ ਉਹਦੀ ਤੁਹਾਨੂੰ ਫਿਰ ਫੈਸਲਾ ਸੁਣਾਇਆ ਜਾਊਗਾ ਉਹ ਸਜ਼ਾ ਦਾ। ਉਹਦੇ ਲਈ ਤੁਹਾਨੂੰ ਪੇਸ਼ ਹੋਣਾ ਪਊਗਾ। ਤੇ ਇਹ ਤਾਂ ਤੁਸੀਂ ਬਿਨਾਂ ਤਰੀਕ ਤੇ ਹੀ ਆ ਗਏ ਜੀ। ਸਹੀ, ਬਿਲਕੁਲ। ਸੋ ਇਸ ਲਈ ਉਹਨਾਂ ਨੂੰ ਉਹਦੀ ਭਾਸ਼ਾ ਜੀ ਸਮਝਾ ਦਿੱਤਾ ਗਿਆ। ਪਰ ਸੁਖਬੀਰ ਸਿੰਘ ਬਾਦਲ ਪਤਾ ਨਹੀਂ ਕਿਹੜੇ ਸਲਾਹਕਾਰਾਂ ਦੀ ਸਲਾਹ ਲੈਂਦੇ ਨੇ। ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਜਿਹੜੇ ਮੰਤਰੀ ਨਾਲ ਲੈ ਕੇ ਗਏ ਸੀ, ਜਿਹੜੇ ਪਹਿਲੇ ਮੰਤਰੀ ਰਹੇ ਨੇ, ਉਹ ਚਾਰੇ ਪੰਜੇ ਵੀ ਇਸ ਗੱਲ ਤੋਂ ਹੁਣ ਔਖੇ ਨੇ ਕਿ ਸੁਖਬੀਰ ਸੁਣਦਾ ਹੀ ਨਹੀਂ ਕਿਸੇ ਦੀ, ਜਦੋਂ ਕਿ ਦੋਸ਼ ਉਹਨਾਂ ਤੇ ਲੱਗਦੇ ਨੇ ਕਿ ਇਹ ਚਲਾ ਰਹੇ ਨੇ ਉਹਨਾਂ ਨੂੰ। ਇਹ ਚਲਾ ਰਹੇ ਨੇ, ਬਿਲਕੁਲ ਸਹੀ ਹੈ, ਦੋਸ਼ ਇਹੀ ਲੱਗਦੇ ਨੇ। ਸਹੀ ਨਾ, ਉਹ ਕਹਿੰਦੇ ਸਾਡੀ ਵੀ ਨਹੀਂ ਸੁਣਦਾ। ਉਸ ਦਿਨ ਵੀ ਜਿਨ੍ਹਾਂ ਨੇ ਨੇੜੇ ਤੋਂ ਦੇਖਿਆ ਸੁਖਬੀਰ ਬਾਦਲ ਨੂੰ, ਉਹ ਕਹਿੰਦੇ ਸੁਖਬੀਰ ਬਾਦਲ ਆਏ ਤਾਂ ਸਹੀ ਪਰ ਉਹਨਾਂ ਦੇ ਦੋ ਰੂਪ ਸੀ ਉਸ ਦਿਨ ਵੀ। ਕਹਿੰਦੇ ਕਿ ਉਸ ਦਿਨ ਉਹ ਥੋੜੇ ਜਿਹੇ ਬੌਂਦੜੇ ਜਿਹੇ ਵੀ ਸੀ ਪਰ ਹੰਕਾਰ ਵਾਲਾ ਝਲਕਾਰਾ ਵੀ ਸੀ ਅਜੇ। ਉਹ ਅੱਛਾ, ਕਿ ਅਜੇ ਉਹ ਕਣ ਨਹੀਂ ਮਰਿਆ। ਪਰ ਇਹ ਸਭ ਦੇ ਦਰਮਿਆਨ ਚੌਂ ਪਾਸਿਓਂ ਇਸ ਗੱਲ ਤੋਂ ਜਦੋਂ ਘਿਰੇ ਕਿ ਇੱਕ ਹੋਰ ਪੰਥਕ ਕਤਾਈ ਕਰ ਲਈ, ਹੋਰ ਪੰਥਕ ਗਲਤੀ ਕਰ ਲਈ, ਇਹ ਕਾਹਲ ਦਿਖਾ ਕੇ ਸੈਟਿੰਗ ਕਰਨ ਦੀ ਕੋਸ਼ਿਸ਼। ਪਰ ਪ੍ਰਵੀਨ ਜੀ ਸੱਚਾਈ ਇਹ ਹੈ ਕਿ ਅੱਜ ਦੀ ਤਰੀਕ 'ਚ ਜਥੇਦਾਰ ਸਾਹਿਬਾਨਾਂ ਦੀ ਭੂਮਿਕਾ ਜਿੱਥੇ ਅਹਿਮ ਹੋ ਗਈ ਆ ਜੀ ਜੀ ਬਿਲਕੁਲ, ਉੱਥੇ ਤਲਵਾਰ ਦੀ ਧਾਰ ਤੇ ਤੁਰਨ ਵਰਗੀ ਸਥਿਤੀ ਹੋ ਗਈ ਹੈ। ਹੁਣ ਉਹ ਵੀ ਸੱਜੇ ਖੱਬੇ ਨੂੰ ਨਹੀਂ ਜਾ ਸਕਦੇ। ਇਸ ਲਈ ਫੈਸਲਾ ਬਿਲਕੁਲ ਪੰਥਕ ਮਰਿਆਦਾ ਅਨੁਸਾਰ ਆਏਗਾ ਔਰ ਬਹੁਤ ਸਖਤ ਆਏਗਾ। ਇਹ ਸਪਸ਼ਟ ਹੈ ਜੀ, ਜਿਹਦੀ ਆਪਾਂ ਬਹੁਤ ਵਾਰ ਵਿਸਤਾਰਤ ਗੱਲ ਕਰ ਚੁੱਕੇ ਹਾਂ। ਹਾਂ, ਇਹਦਾ ਅਸਰ ਇਹ ਗਿਆ ਕਿ ਸੁਖਬੀਰ ਸਿੰਘ ਬਾਦਲ 31 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਉਹ ਚਿੱਠੀਨਾਮਾ ਦੁਬਾਰਾ ਸਪਸ਼ਟੀਕਰਨ ਦੇਣ ਤੋਂ ਬਾਅਦ ਹੁਣ ਬੇਸ਼ੱਕ ਉਹਨਾਂ ਨੂੰ ਅਗਲੇ ਮਹੀਨੇ ਸੱਦਿਆ ਜਾਣਾ, ਕਿਉਂਕਿ 15 ਦਿਨਾਂ ਲੰਘ ਜਾਣੇ, ਉਸ ਤੋਂ ਬਾਅਦ ਸਮਾਂ ਲੱਗੇਗਾ, ਉਹ ਤੋਂ ਬਾਅਦ ਸੱਦਿਆ ਜਾਏਗਾ ਹੈ ਨਾ। ਬਾਕੀਆਂ ਨੂੰ ਸੱਦਿਆ ਜਾਣਾ, ਜੇ ਉਹ ਇਕੱਲੇ ਸੱਦੇ ਜਾਂਦੇ ਆ, ਇਕੱਠੇ ਸੱਦੇ ਜਾਂਦੇ, ਜਥੇਦਾਰ ਸਾਹਿਬ ਤੇ ਨਿਰਭਰ ਆ। ਪਰ ਉਸ 31 ਤਰੀਕ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਜ਼ਰੂਰ ਪਹੁੰਚੇ। ਪਰ ਜਦੇ ਪਤਾ ਲੱਗਿਆ ਜਦੋਂ ਗੱਡੀਆਂ ਪਿੰਡ ਬਾਦਲ ਨੂੰ ਤੁਰ ਪਈਆਂ। ਠੀਕ ਹੈ। ਤੇ ਪਿੰਡ ਬਾਦਲ ਜਾ ਕੇ ਹਵੇਲੀ 'ਚ ਵੜ ਕੇ ਆਪਣੇ ਆਪ ਨੂੰ ਕੋਪ ਭਵਨ 'ਚ ਕੈਦ ਕਰ ਲਿਆ ਸੁਖਬੀਰ ਬਾਦਲ ਨੇ। ਸੁਖਬੀਰ ਬਾਦਲ ਨੇ ਵਰਕਰਾਂ ਨਾਲ, ਲੀਡਰਾਂ ਨਾਲ, ਆਪਣੇ ਮਿਲਣ ਵਾਲਿਆਂ ਨਾਲ ਮੁਲਾਕਾਤਾਂ ਬੰਦ ਕਰਤੀਆਂ।
ਅੱਛਾ। ਉਹ ਹੁਣ ਇੱਕ ਤਰ੍ਹਾਂ ਨਾਲ ਕੌਪ ਭਵਨ 'ਚ ਨਹੀਂ, ਹਾਂ ਗੁਪਤ ਕਿਸੇ ਨੂੰ ਮਿਲਣ ਤਾਂ ਪਤਾ ਨਹੀਂ, ਗੁਪਤ ਤਾਂ ਉਹ ਕਹਿੰਦੇ ਡੇਰਾ ਮੁਖੀ ਨੂੰ ਵੀ ਮਿਲ ਲੈਂਦੇ ਸੀ, ਹੈਨਾ, ਉਹਦੇ ਸਮਰਥਕਾਂ ਨਾਲ ਵੀ ਮੀਟਿੰਗਾਂ ਕਰ ਲੈਂਦੇ ਸੀ। ਮਤਲਬ ਜਨਤਕ ਹੁਣ ਉਹਨਾਂ ਨੇ ਮੁਲਾਕਾਤਾਂ ਬੰਦ ਕਰਤੀਆਂ, ਪਿੰਡ ਬਾਦਲ ਦੀ ਹਵੇਲੀ ਦੇ ਬੂਹੇ ਭੇੜ ਦਿੱਤੇ ਗਏ ਨੇ ਤੇ ਇਤਲਾਹ ਕਰ ਦਿੱਤੀ ਹੈ ਸਾਰਿਆਂ ਨੂੰ ਕਿ ਬਈ ਪਿੰਡ ਨੂੰ ਨਾ ਆਇਓ, ਸੁਖਬੀਰ ਸਿੰਘ ਬਾਦਲ ਨੇ ਕਿਸੇ ਨੂੰ ਨਹੀਂ ਮਿਲਣਾ। ਸੋ ਇਹਦਾ ਮਤਲਬ ਮਾਨਸਿਕ ਸਥਿਤੀ, ਰਾਜਨੀਤਿਕ ਸਥਿਤੀ ਬਹੁਤ ਪਤਲੀ ਹੋ ਗਈ ਹੈ ਸੁਖਬੀਰ ਬਾਦਲ ਦੀ, ਤੇ ਇਹਦੇ ਵਿੱਚੋਂ ਅਕਾਲੀ ਦਲ ਕਿਵੇਂ ਉੱਠੂਗਾ, ਸਭ ਦੀ ਨਜ਼ਰ ਇਸ ਗੱਲ ਤੇ। ਹਾਂ, ਜਿਵੇਂ ਤੁਸੀਂ ਮਾਨਸਿਕ ਸਥਿਤੀ ਦੀ ਜ਼ਿਕਰ ਕੀਤਾ ਨਾ, ਅਸਲ ਦੇ ਵਿੱਚ ਕਾਫੀ ਲੱਗ ਜਾਂਦੇ ਆ ਤੁਹਾਡੇ, ਤੁਸੀਂ ਕਦਮ ਕਿਹੜੇ ਚੱਕ ਰਹੇ ਹੋ, ਤੁਹਾਡੀ ਬਾਡੀ ਲੈਂਗੁਏਜ ਕੀ ਹੈ, ਇਹਦੇ ਤੋਂ ਕੋਈ ਔਖਾ ਨਹੀਂ ਹੈ ਜਿਹੜਾ ਬੰਦਾ ਪਬਲਿਕ ਤੌਰ ਤੇ ਵਿਚਰਦਾ ਹੈ। ਸ਼ਰਮਾ ਜੀ, ਜਿਹੜਾ ਤੁਸੀਂ ਕਿਹਾ ਨਾ ਕਿ ਉਹ ਉਹਨਾਂ ਦੀ ਬਾਡੀ ਲੈਂਗੁਏਜ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਤਾਂ ਸੋਚ ਰਿਹਾ ਸੀਗਾ ਵੀ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਵੀ ਬੰਦੇ ਅਕਾਲੀ ਦਲ ਨੂੰ ਛੱਡ ਕੇ ਗਏ, ਚਾਹੇ ਉਹ ਸੇਵਾ ਸਿੰਘ ਸੇਖਵਾਂ ਔਰ ਅਜਨਾਲਾ, ਬ੍ਰਹਮਪੁਰਾ, ਢੀਂਡਸਾ, ਜਗੀਰ ਕੌਰ, ਚਾਹੇ ਉਹ ਮਨਪ੍ਰੀਤ ਆਲੀ, ਜਗਮੀਤ ਸਿੰਘ ਬਰਾੜ, ਜਿੰਨੇ ਵੀ ਬੰਦਿਆਂ ਨੇ ਸੁਰਾਂ ਵਾਹ ਕੀਤੀਆਂ, ਜਾਂ ਹੁਣ ਚੰਦੂ ਮਾਜਰਾ, ਮਲੂਕਾ, ਜਿੰਨੇ ਵੀ ਲੋਕ ਨੇ ਇਹਨਾਂ ਨੂੰ ਕਿਸੇ ਨੂੰ ਹਾਕ ਮਾਰਨ ਦੀ ਕਦੇ ਉਹਨੇ ਲੋੜ ਨਹੀਂ ਮਹਿਸੂਸ ਕੀਤੀ ਨਿੱਜੀ ਤੌਰ ਤੇ, ਕਿ ਕਿਸੇ ਨੂੰ ਬੁਲਾ ਲਿਆ ਜਾਵੇ ਜਾਂ ਕਿਸੇ ਨਾਲ ਮਸ਼ਵਰਾ ਕਰ ਲਿਆ ਜਾਵੇ। ਡਿੰਪੀ ਢਿੱਲੋਂ ਜਦੋਂ ਤੋਂ ਗਏ ਤਾਂ ਇੱਕ ਅਜਿਹਾ ਡੈਂਟ ਮਹਿਸੂਸ ਕੀਤਾ, ਉਹਨਾਂ ਨੇ ਕਿਹਾ ਕਿ 10 ਦਿਨ ਦਿੰਨੇ ਆ ਕਿ ਉਹ ਵਾਪਸ ਆ ਜਾਏ, ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰ ਲਏ। ਇੱਥੋਂ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਕਿ ਸਿਆਸੀ ਰਸਾਤਲ ਤੇ ਤੁਸੀਂ ਆਪਣੇ ਆਪ ਨੂੰ ਫਸੇ ਜਾਂ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਦੂਜਿਆਂ ਦੀ ਪਰਵਾਹ ਨਾ ਕਰਨ ਵਾਲਾ ਬੰਦਾ। ਹਾਂਜੀ ਹਾਂਜੀ ਬਿਲਕੁਲ ਜੀ। ਡਿੰਪੀ ਢਿੱਲੋਂ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿ ਰਿਹਾ ਸੀ, ਕਹਿੰਦਾ ਮੈਂ ਲੁਕਦਾ ਫਿਰਦਾ। ਠੀਕ ਹੈ। ਮੈਨੂੰ ਡਰ ਹੈ ਕਿ ਜੇ ਸੁਖਬੀਰ ਬਾਦਲ ਆ ਗਿਆ ਤਾਂ ਮੈਨੂੰ ਬਾਂਹ ਫੜ ਕੇ ਲਿਜਾ ਸਕਦਾ। ਉਹ ਅੱਛਾ, ਜੀ ਜੀ। ਪਰ ਇਹ ਡਿੰਪੀ ਢਿੱਲੋਂ ਦਾ ਡਰ ਹੈ, ਪਰ ਰਾਜਨੀਤਿਕ ਤੌਰ ਤੇ ਸਮਝਣ ਵਾਲੇ ਲੋਕ ਜਾਣਦੇ ਨੇ ਕਿ ਸੁਖਬੀਰ ਬਾਦਲ ਜਾਣ ਵਾਲੀ ਨਸਲ ਹੀ ਨਹੀਂ। ਜੀ ਉਹ ਪ੍ਰਕਾਸ਼ ਸਿੰਘ ਬਾਦਲੇ ਸੀ ਕਿ ਕਿਸੇ ਦੇ ਵੀ ਘਰੇ ਪਹੁੰਚ ਜਾਂਦੇ ਸੀਗੇ, ਕਾਕਾ ਕਿਉਂ ਨਾਰਾਜ਼ ਆ, ਚੱਲ ਬੈਠ ਗੱਡੀ 'ਚ, ਹੈਨਾ। ਜਥੇਦਾਰ ਸਾਹਿਬ ਏਦਾਂ ਥੋੜਾ ਹੁੰਦਾ, ਲਿਆਓ ਚਾਹ ਤਾਂ ਪਿਲਾਓ, ਹੁਣ ਘਰੇ ਆਏ ਨੂੰ ਚਾਹ ਵੀ ਨਹੀਂ ਪਿਲਾਉਂਗੇ। ਸੋ ਤਰੀਕਾ ਸੀ ਬਾਦਲ ਸਾਹਿਬ ਦਾ। ਸੁਖਬੀਰ ਬਾਦਲ ਕਿਸੇ ਦੇ ਪਿੱਛੇ ਗਏ ਹੀ ਨਹੀਂ ਮੋੜ ਲਿਆਉਣ ਲਈ, ਠੀਕ ਹੈ ਨਾ। ਅਸਲ ਤੇ ਜਦੋਂ ਤੁਹਾਡੇ ਟੀਚੇ ਹੋਰ ਹੋ ਜਾਣ ਨਾ, ਤੁਹਾਡੇ ਰਾਹ ਹੋਰ, ਮਤਲਬ ਸੁਖਬੀਰ ਸਿੰਘ ਬਾਦਲ ਦੇ ਆਪਣੇ ਸ਼ੁਰੂਆਤੀ ਬੋਲ ਨੇ, ਜਦੋਂ ਇਹੀ ਲੀਡਰ ਜਿਹੜੇ ਹੁਣ ਉਹਨੂੰ ਗਾਲਾਂ ਕੱਢਦੇ ਨੇ, ਜਿਹੜੇ ਕਹਿੰਦੇ ਸੁਖਬੀਰ ਵਰਗੀ ਮੈਨੇਜਮੈਂਟ ਕੋਈ ਨਹੀਂ ਕਰਦਾ, ਉਹਦੀ ਤਾਰੀਫਾਂ ਕਰਦੇ ਫਿਰਦੇ। ਸੁਖਬੀਰ ਬਾਦਲ ਜਨਤਕ ਕਹਿੰਦਾ ਹੁੰਦਾ ਸੀ, ਕਹਿੰਦਾ ਮੈਂ ਅਕਾਲੀ ਦਲ ਨੂੰ ਕਿਸੇ ਜਥੇਦਾਰ ਜਾਂ ਲੀਡਰ ਮੰਗ ਨਹੀਂ ਚਲਾਉਂਦਾ, ਮੈਂ ਤੈਨੂੰ ਕੰਪਨੀ ਮੰਗ ਚਲਾਉਂਗਾ ਤੇ ਮੈਂ ਕੰਪਨੀ ਦਾ CEO ਹੈ। ਪਰ ਕੰਪਨੀ ਦੇ ਸ਼ੇਅਰ ਡਿੱਗ ਗਏ ਹੁਣ, ਸ਼ੇਅਰ ਡਿੱਗ ਗਏ, ਬਿਲਕੁਲ ਸਹੀ ਜੀ। ਬਸ ਜੀ, ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ 8 ਸਾਲਾਂ ਬਾਅਦ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਰਾਜਧਾਨੀ ਦੇ ਵਿੱਚ ਵੜੇ ਆ ਜੀ, ਚੰਡੀਗੜ੍ਹ ਦੇ ਵਿੱਚ। ਬਿਲਕੁਲ ਜੀ। ਮਤਲਬ ਇਹ ਤਰਾਸਦੀ ਵੀ ਸੀ ਕਿ ਪੰਜਾਬ ਦੀ ਰਾਜਧਾਨੀ ਦੇ ਵਿੱਚ ਪੰਜਾਬ ਦੇ ਹੱਕੀ ਹਕੂਕਾਂ ਲਈ ਕੋਈ ਵੀ ਧਿਰ ਆਉਂਦੀ ਸੀ, ਉਹਨੂੰ ਮੋਹਾਲੀ 'ਚ ਰੋਕ ਲਿਆ ਜਾਂਦਾ। ਬਿਲਕੁਲ, ਹੁਣ ਕੋਈ ਇਜਾਜ਼ਤ ਨਹੀਂ ਰਾਜਧਾਨੀ 'ਚ ਵੜਨ ਦੀ। ਮਤਲਬ ਚਾਹੇ ਕਿਸਾਨ ਆਉਣ, ਚਾਹੇ ਮਜ਼ਦੂਰ ਆਉਣ, ਚਾਹੇ ਮੁਲਾਜ਼ਮ ਆਉਣ, ਚਾਹੇ ਡਾਕਟਰ ਆਉਣ, ਚਾਹੇ ਅਧਿਆਪਕ ਆਉਣ, ਚਾਹੇ ਕੱਚੇ ਆਉਣ, ਚਾਹੇ ਪੱਕੇ ਆਉਣ, ਜਿਹੜਾ ਵੀ ਚੰਡੀਗੜ੍ਹ ਕਨੀਓ ਆਉਂਦਾ ਸੀ, ਵੇਰਕਾ ਚੌਂਕ ਰੋਕ ਲਓ, ਹੈ ਨਾ। ਇਹਨੂੰ ਜੀ ਆ ਗੁਰਦੁਆਰਾ ਅੰਬ ਸਾਹਿਬ ਵਾਲੀ ਸੜਕ ਤੇ ਰੋਕ ਲਓ, ਇਹਨੂੰ ਬੜੈਲ ਜੇਲ੍ਹ ਵਾਲੀ ਸੜਕ ਤੇ ਰੋਕ ਲਓ, ਚੰਡੀਗੜ੍ਹ 'ਚ ਨਹੀਂ ਦਾਖਲ ਹੁੰਦਾ। ਮਤਲਬ ਪੰਜਾਬ ਦੀ ਰਾਜਧਾਨੀ, ਪੰਜਾਬ ਦੀ ਸਰਕਾਰ ਉੱਥੋਂ ਚੱਲਦੀ, ਆਪਣੀ ਸਰਕਾਰ ਕੋਲ ਲੋਕ ਰੋਣਾਉਣਾ ਚਾਹੁੰਦੇ ਨੇ, ਆਪਣੇ ਦੁੱਖ ਦਰਸਾਉਣਾ ਚਾਹੁੰਦੇ ਨੇ, ਆਪਣੇ ਹੱਕਾਂ ਲਈ ਲੜਨਾ ਚਾਹੁੰਦੇ ਨੇ, ਆ ਕੇ ਹੱਕ ਲੈਣਾ ਚਾਹੁੰਦੇ ਨੇ, ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਇਹ ਤਹੀਆ ਕਰਕੇ ਬੈਠਾ ਕਿ ਅਸੀਂ ਵੜਨ ਨਹੀਂ ਦੇਣਾ। ਮਤਲਬ ਇਹ ਇੱਕ ਬਣੇ ਗਿਆ ਕਿ ਹਾਂ ਸਿਸਟਮ ਜਿਹਾ ਬਣਾ ਲਿਆ ਕਿ ਹਾਂ ਵੀ ਬੈਰੀਕੇਡ ਪੱਕੇ ਹੀ ਰੱਖੇ ਹੋਏ ਨੇ ਉਹਨਾਂ ਸੜਕਾਂ ਤੇ, ਬਸ ਪੁਲਿਸ ਵਾਲੀ ਭੇਜਣੇ ਹੁੰਦੇ, ਜਦ ਬੈਰੀਕੇਡ ਲਾ ਕੇ ਰੱਸੀ ਬੰਨ੍ਹ ਕੇ ਬੈਠ ਜਾਂਦੇ। ਸੋ ਇਸ ਵਾਰ 8 ਸਾਲਾਂ ਬਾਅਦ ਇਹ ਮੌਕਾ ਦੁਬਾਰਾ ਬਣਿਆ ਜੀ ਕਿ ਇੱਕ ਦਿਨ ਦੇ ਵਿੱਚ, ਇੱਕ ਦਿਨ ਤੇ ਦੂਏ ਦਿਨ ਫਿਰ ਲਗਾਤਾਰ ਟਰੈਕਟਰ ਟਰੈਲੀਆਂ ਨੇ ਚੰਡੀਗੜ੍ਹ ਦਾ ਰੁਖ ਕੀਤਾ। ਪਹਿਲਾਂ ਅਗਰਾਹਾਂ ਜਥੇਬੰਦੀ ਅੱਪੜਦੀ ਆ, ਉਹ ਚੰਡੀਗੜ੍ਹ ਦੇ ਐਨ ਸੈਂਟਰ ਦੇ ਵਿੱਚ ਸੈਕਟਰ 34 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਆ ਕੇ ਆਪਣੇ ਤੰਬੂ ਗੱਡਦੀ ਆ ਤੇ ਉਹਨਾਂ ਦੀ ਆਮਦ ਹੁੰਦੀ ਆ। ਉਸ ਤੋਂ ਬਾਅਦ ਦੂਸਰੇ ਦਿਨ SKM ਉਸੇ ਸੈਕਟਰ 34 ਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਪਿਆ ਜਿਹੜਾ ਮੈਦਾਨ ਆ ਉਸ ਗੁਰੂ ਘਰ ਦੇ, ਉੱਥੇ ਆ ਕੇ ਆਪਣੇ ਟੈਂਟ ਲਾ ਕੇ ਆਪਣੀ ਮਹਾ ਪੰਚਾਇਤ ਕਰਦੇ ਨੇ। ਤੇ ਇਹ ਲੰਮੇ ਵਕਫੇ ਬਾਅਦ ਹੈ ਕਿ ਕੋਈ ਧਰਨਾ ਮੁਜ਼ਾਹਰਾ ਮਟਕਾ ਚੌਂਕ ਨਹੀਂ ਗਿਆ ਹੋਵੇ, ਨਹੀਂ ਤਾਂ ਜੇ ਆਗਿਆ ਮਿਲ ਵੀ ਜਾਂਦੀ ਸੀ ਕਿਸੇ ਰਾਜਨੀਤਿਕ ਧਿਰ ਨੂੰ ਕੁਛ ਕਰਨ ਦੀ ਤਾਂ, ਜਾਂ ਕਿਸੇ ਮਤਲਬ ਮੁਲਾਜ਼ਮ ਜਥੇਬੰਦੀ ਨੂੰ, ਤਾਂ ਕਹਿੰਦੇ 25 ਸੈਕਟਰ ਚਲੇ ਜਾਓ ਜਿੱਥੇ ਸ਼ਮਸ਼ਾਨ ਘਾਟ, ਮਤਲਬ ਜਿੱਥੋਂ ਚੰਡੀਗੜ੍ਹ ਨੂੰ ਖਬਰ ਵੀ ਨਹੀਂ ਮਿਲਦੀ ਸੀ ਕਿ ਕੋਈ ਧਰਨਾ ਲੱਗਿਆ, ਬਿਲਕੁਲ ਉੱਥੇ ਉਜਾੜ ਤੇ। ਇਸ ਲਈ ਉਹ ਤੋਂ ਬਾਅਦ ਉੱਥੋਂ ਨਿਕਲ ਕੇ ਕਿਸਾਨਾਂ ਦਾ ਕਾਫਲਾ ਕੱਲ ਮਟਕਾ ਚੌਂਕ ਵੱਲ ਨੂੰ ਵੀ ਪੈਦਲ ਮਾਰਚ ਕੀਤਾ। ਮਟਕਾ ਚੌਂਕ ਤੇ
ਮਤਲਬ ਬੁਲਾਰਿਆਂ ਨੇ ਵਿਚਾਰ ਵੀ ਸਾਂਝੇ ਕੀਤੇ ਤੇ ਉੱਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹੋਰੀ ਬਕਾਇਦਾ ਮੰਗ ਪੱਤਰ ਲੈਣ ਆਏ। ਇਹ ਇੱਕ ਸੂਝ ਭਰਿਆ ਸਿਆਣਪ ਭਰਿਆ ਫੈਸਲਾ ਵੀ ਸੀ। ਜੀ ਜੀ ਬਿਲਕੁਲ। ਅਸਲ ਦੇ ਵਿੱਚ ਕੀ ਹੈ ਕਿ ਇਸ ਵਾਰ ਇਹ ਪਰਤਾਰਾ ਨਵੇਂ ਰਾਜਪਾਲ ਕਾਰਨ ਵਾਪਰਿਆ, ਕਿਉਂਕਿ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਆ ਉਹ ਪਹਿਲਾਂ ਪੰਜਾਬ ਦਾ ਰਾਜਪਾਲ ਆ, ਫਿਰ ਚੰਡੀਗੜ੍ਹ ਦਾ ਪ੍ਰਸ਼ਾਸਕ। ਬਿਲਕੁਲ ਸਹੀ ਹੈ ਜੀ। ਇਹ ਪੰਜਾਬ ਸਰਕਾਰ ਦੀ ਕੋਈ ਫੈਸਲੇ ਦੇ ਵਿੱਚੋਂ, ਸੁਨੇਹੇ ਦੇ ਵਿੱਚੋਂ ਇਹ ਗੱਲ ਜਨਮੀ ਕਿ ਇਹ ਜਥੇਬੰਦੀਆਂ ਨੂੰ, ਕਿਉਂਕਿ ਬਕਾਇਦਾ ਤੌਰ ਤੇ ਪਹਿਲਾਂ ਵੀ ਪਰਮਿਸ਼ਨਾਂ ਮੰਗੀਆਂ ਜਾਂਦੀਆਂ ਨੇ ਪਰ ਪਰਮਿਸ਼ਨ ਨਹੀਂ ਦਿੰਦੇ ਸੀ, ਤੇ ਉਹਦੇ ਬਾਅਦ ਫਿਰ ਇਹ ਕਹਿੰਦੇ ਸੀ ਕਿ ਠੀਕ ਅਸੀਂ ਆਵਾਂਗੇ, ਫਿਰ ਨਾਕੇ ਤੇ ਧੱਕਾ ਮੁੱਕੀ ਹੁੰਦੀ ਸੀ, ਟਾਂਗੋ ਡਾਂਗੀ ਹੁੰਦੇ ਸੀ, ਜੇਲ੍ਹਾਂ 'ਚ ਭਰ ਲੈਂਦੇ ਸੀ, ਮੋੜ ਦਿੰਦੇ ਸੀ, ਉੱਥੇ ਹੀ ਪੱਕੇ ਮੋਰਚੇ ਲੱਗ ਜਾਂਦੇ ਸੀ। ਸੋ ਇਸ ਵਾਰ ਅਗਰਾਹਾਂ ਜਥੇਬੰਦੀ ਨੇ ਅਪਲਾਈ ਕੀਤਾ ਤੇ ਉਹਨੂੰ 4 ਸਤੰਬਰ ਤੱਕ ਦਾ ਮਨਜ਼ੂਰੀ ਦਿੱਤੀ ਕਿ 4 ਸਤੰਬਰ ਤੱਕ ਤੁਸੀਂ ਆ ਜਾਓ। ਉਹ ਹੁਣ ਉਹ ਨਵੀਂ ਖੇਤੀ ਦੇ ਨੀਤੀ ਦੇ ਹਵਾਲੇ ਨਾਲ ਆਏ ਨੇ ਕਿ ਨਵੀਂ ਖੇਤੀ ਨੀਤੀ ਲਾਗੂ ਕੀਤੀ ਜਾਵੇ, MSP ਤੇ ਸਾਰੀ ਫਸਲਾਂ ਦੀ ਖਰੀਦ ਕੀਤੀ ਜਾਵੇ, ਜਿਹੜੇ ਕਿਸਾਨਾਂ ਦਾ ਕਰਜ਼ਾ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ, ਜਿਨ੍ਹਾਂ ਦੇ ਜੀ ਚਲੇ ਗਏ ਕਿਸਾਨਾਂ ਦੇ, ਮਜ਼ਦੂਰਾਂ ਦੇ, ਉਹਨਾਂ ਨੂੰ ਪੱਕੀ ਨੌਕਰੀ ਕਰਕੇ ਦਿੱਤੀ ਜਾਵੇ। ਤੋ ਇਹਨਾਂ ਚੋਂ ਮੈਨੂੰ ਲੱਗਦਾ ਕਿ ਖੇਤੀ ਨੀਤੀ ਵਾਲੇ ਦੇ ਉੱਤੇ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ। ਠੀਕ ਹੈ। ਹੁਣ ਇਹ ਪਤਾ ਨਹੀਂ ਅਗਰਾਹਾਂ ਸਾਹਿਬ ਨੂੰ ਜਾਣਕਾਰੀ ਸੀ, ਇਹ ਨਹੀਂ ਪਤਾ ਕਿ ਅਗਰਾਹਾਂ ਸਾਹਿਬ ਦੀ ਕੋਈ ਧਾਰ ਜੁੜਦੀ ਹੈ ਅੱਜ ਕੱਲ੍ਹ ਸਰਕਾਰ ਨਾਲ, ਹੈ ਨਾ, ਉਹਦੇ ਕਰਕੇ ਹੈ, ਜਾਂ ਪਰ SKM ਨੂੰ ਮਨਜ਼ੂਰੀ ਮਿਲੀ, SKM ਵਾਲਿਆਂ ਨਾਲ ਤਾਂ ਜੇ ਤਾਰ ਨਹੀਂ ਜੁੜਦੀ, ਪਰ ਮਨਜ਼ੂਰੀ ਉਹਨਾਂ ਨੂੰ ਵੀ ਮਿਲੀ ਆ, ਕੱਲ ਉਹ ਵੀ ਆਏ ਨੇ ਜੀ। ਸੋ ਇਹ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਬੇਸ਼ੱਕ ਸਿੱਧੇ ਰੂਪ 'ਚ ਆਪ 'ਚ ਇੱਕ ਮੰਚ ਤੇ ਨਾ ਹੋਣ, ਪਰ ਇੱਕ ਤਾਕਤ ਦਾ ਅਸਰ ਹੋਵੇ, ਹੈ ਨਾ। ਸੋ ਇੱਕ ਪਾਸੇ ਖਨੌਰੀ, ਦੂਜੇ ਪਾਸੇ ਸ਼ੰਭੂ, ਜਿੱਥੇ 200 ਦਿਨਾਂ ਤੋਂ ਉੱਪਰ ਹੋ ਗਿਆ ਮੋਰਚਾ ਚੱਲਦੇ ਨੂੰ, ਉਸ ਤੋਂ ਬਾਅਦ ਚੰਡੀਗੜ੍ਹ 'ਚ ਨਾਲੋਂ ਨਾਲ 2 ਬਰਾਬਰ ਮੋਰਚੇ। ਸੋ ਇਹਦਾ ਅਸਰ ਜ਼ਰੂਰ ਮਤਲਬ ਨਜ਼ਰ ਆ ਰਿਹਾ, ਤੇ ਹੋ ਸਕਦਾ ਇਹਦੇ ਨਾਲ ਕੋਈ ਪ੍ਰਭਾਵ ਸਰਕਾਰ ਤੇ ਪਵੇ ਔਰ ਕਿਸਾਨਾਂ ਦੇ, ਮਜ਼ਦੂਰਾਂ ਦੇ, ਪੰਜਾਬ ਦੇ ਕੁਝ ਮਸਲੇ ਹੱਲ ਹੋਣ। ਤੇ ਮੈਨੂੰ ਲੱਗਦਾ ਇਕੱਲੇ ਟਰੈਕਟਰ ਟਰੈਲੀਆਂ ਲਈ ਰਾਹ ਨਹੀਂ ਖੁੱਲਿਆ, ਆਉਣ ਵਾਲੇ ਸਮੇਂ 'ਚ ਪੰਜਾਬ ਦੀਆਂ ਹੋਰ ਮੁਲਾਜ਼ਮ ਜਥੇਬੰਦੀਆਂ ਨੂੰ ਚੰਡੀਗੜ੍ਹ 'ਚ ਆਉਣ ਦਾ ਰਾਹ ਬਣ ਗਿਆ, ਜਿਹੜਾ ਕਿਸਾਨ ਜਥੇਬੰਦੀਆਂ ਨੇ ਪਹਿਲ ਕਦਮੀ ਕਰਕੇ ਦਵਾਇਆ ਤੇ 7-8 ਸਾਲ ਬਾਅਦ ਸੀ ਇਤਿਹਾਸ ਨੇ ਫਿਰ ਮੋੜਾ ਕੱਟਿਆ। ਔਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜੇ ਪੰਜਾਬ ਨੂੰ ਆਉਣ ਦੀ ਆਗਿਆ ਨਹੀਂ ਤਾਂ ਫਿਰ ਹੋਰ ਕਿਹਨੂੰ ਹੋਊਗੀ, ਆਪਣੇ ਆਪ ਸਵਾਲ। ਸਾਡੀਆਂ ਕਦੇ ਰਾਜਨੀਤਿਕ ਧਿਰਾਂ ਨੇ ਵੀ ਇਸ ਗੱਲ ਉੱਤੇ ਕਦੇ ਗੌਰ ਨਹੀਂ ਕੀਤੀ। ਜਿਹੜਾ ਉੱਥੇ ਕਾਬਜ਼ ਹੋ ਜਾਂਦਾ, ਬਸ ਉਹਨੂੰ ਇਹ ਲੱਗਦਾ ਕਿ ਮੈਂ ਪ੍ਰੋਟੈਕਟਡ ਹਾਂ, ਮੈਂ ਸੁਰੱਖਿਅਤ ਹਾਂ। ਔਰ ਜਦੋਂ ਆਪੋਜੀਸ਼ਨ 'ਚ ਹੁੰਦਾ, ਔਰ ਜਦੋਂ ਉਹਨੂੰ ਪਾਣੀ ਦੀਆਂ ਵਿਛਾੜਾਂ ਮੁਹਾਲੀ 'ਚ ਹੀ ਪੈਣ ਲੱਗ ਪੈਂਦੀਆਂ, ਡੰਡੇ ਵੀ ਵੱਜਦੇ ਆ, ਕਈ ਵਾਰੀ ਤੇ ਇਹ ਹੁੰਦਾ ਕਿ ਲੱਗਦਾ ਕਿ ਸਕ੍ਰਿਪਟਡ ਜਾਈਏ ਕਿ ਤੁਸੀਂ 4 ਡੰਡੇ ਮਾਰ ਕੇ ਤੇ ਸਾਨੂੰ ਬੱਸਾਂ 'ਚ ਤੁੰਨ ਲਿਓ, ਬਸ ਮੰਗਾਂ ਸਾਰਾ ਕੁਝ ਉੱਥੇ ਹੀ। ਪਰ ਕਦੇ ਲੜਦੀਆਂ ਨਜ਼ਰ ਨਹੀਂ ਆਉਂਦੀਆਂ। ਜਿਵੇਂ ਤੁਸੀਂ ਕਿਹਾ ਕਿ ਰਾਜਧਾਨੀ ਸਵੈਮਾਨ ਦਾ ਵੀ ਤਾਂ ਪ੍ਰਤੀਕ ਹੁੰਦੀ ਹੈ ਨਾ, ਸਾਡੀ ਰਾਜਧਾਨੀ, ਸਾਡੇ ਪਿੰਡ ਉਜਾੜ ਕੇ ਵਸਾਇਆ ਚੰਡੀਗੜ੍ਹ ਸ਼ਹਿਰ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਇਸ ਜਥੇਬੰਦੀ ਅਤੀਤ ਦੇ ਵਿੱਚ ਵੀ ਪਹਿਲਾਂ ਵੀ ਜਿਹੜੇ ਕਿਸਾਨ ਆਗੂ, ਕਿਸਾਨ ਧਿਰਾਂ, ਉਹਨਾਂ ਦੀ ਸਰਕਾਰਾਂ ਨਾਲ 2 ਤੰਦਾਂ ਜੋੜ ਕੇ ਦੇਖਦੇ ਰਹੇ, ਚਾਹੇ ਉਹ ਆਗੂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨਾਂ ਬਣ ਗਏ ਨੇ ਇਸ ਟਾਈਮ, ਤੇ ਹੁਣ ਵੀ ਇਹ ਅਕਸਰ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਜਾਂ ਆਮ ਚਰਚਾ ਚੱਲਦੀ ਰਹਿੰਦੀ ਕਿ ਜਿਹੜੀ ਉਗਰਾਹਾਂ ਜਥੇਬੰਦੀ ਹੈ ਤੇ ਜਿਹੜੇ ਮਾਨ ਸਾਹਿਬ ਨੇ, ਸੌਫਟ ਕਾਰਨਰ ਇੱਕ ਦੂਜੇ ਪ੍ਰਤੀ ਉਹ ਕਦੇ ਨਾ ਕਦੇ ਰੱਖਦੇ ਨਜ਼ਰ ਆਉਂਦੇ ਨੇ। ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਸਰਕਾਰ ਬਣੀ ਤੋਂ ਬਾਅਦ ਹੀ ਇੱਕ ਮੋਰਚਾ ਲੱਗ ਗਿਆ ਸੀ ਤੇ ਥੋੜੇ ਸਮੇਂ ਦੇ ਵਿੱਚ ਹੀ ਉਹ ਸੁਲਹ ਸਫਾਈ ਹੋ ਗਈ ਸੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਾਨ ਸਰਕਾਰ ਦੀ। ਕੋਈ ਮੌਨਸੂਨ ਸੈਸ਼ਨ ਦੇ ਵਿੱਚ ਕਹਿੰਦੇ ਮਾਨ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰੋਂ ਨਹੀਂ ਬਲਕਿ ਬਾਹਰੋਂ ਡਰ ਹੈ। ਹਾਂ, ਨਹੀਂ ਇਹ ਤਾਂ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਦੇਖੋ, ਮਾਨਸੂਨ ਸੈਸ਼ਨ ਚੱਲ ਰਿਹਾ, ਵੈਸੇ ਤਾਂ ਸੈਸ਼ਨ ਕਾਹਦਾ 2 ਦਿਨਾਂ ਦੀ ਨਟੰਕੀ ਆ ਜੀ। ਮਤਲਬ 3 ਦਿਨ ਦਾ ਸੈਸ਼ਨ ਰੱਖਿਆ, 3 ਦਿਨ ਦਾ ਸੈਸ਼ਨ ਵੀ ਮਸਾਂ 2.5 ਦਿਨ ਚੱਲਣਾ। ਕੱਲ ਦਾ ਅੱਧਾ ਕੁ ਦਿਨ ਲੰਘ ਗਿਆ, ਜਿਸ 'ਚ ਪਹਿਲਾਂ ਸ਼ਰਧਾਂਜਲੀਆਂ ਦਿੱਤੀਆਂ ਵਿਛੜੀਆਂ ਰੂਹਾਂ ਨੂੰ, ਜਿਨ੍ਹਾਂ 'ਚ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਤੋਂ ਲੈ ਕੇ ਹੋਰ ਸਾਰੀਆਂ ਜਿਹੜੀਆਂ ਰੂਹਾਂ ਵਿਛੜੀਆਂ ਨੇ, ਸਨਮਾਨਿਤ ਸ਼ਖਸੀਅਤਾਂ ਇਸ ਧਰਤੀ ਤੋਂ ਗਈਆਂ ਨੇ ਪੰਜਾਬ ਦੀਆਂ, ਉਹਨਾਂ ਨੂੰ ਸਾਰਿਆਂ ਨੂੰ ਯਾਦ ਕੀਤਾ। ਉਸ ਤੋਂ ਬਾਅਦ ਫਿਰ ਉਹੀ ਤਾਨੇ ਮਿਹਣੇ, ਉਹੀ ਸਵਾਲ ਜਵਾਬ, ਉਹੀ ਸਾਰਾ ਕੁਝ ਤਕਰਾਰ ਸ਼ੁਰੂ ਹੋਈ। ਤੇ ਪਰ ਇਹ ਸਭ ਦੇ ਦਰਮਿਆਨ ਆਮ ਆਦਮੀ ਪਾਰਟੀ ਦੀ ਸਰਕਾਰ, ਆਮ ਆਦਮੀ ਪਾਰਟੀ ਦੇ ਮੰਤਰੀ ਸੰਤਰੀ ਵਿਰੋਧੀ ਧਿਰ ਤੋਂ ਬੇਖੌਫ ਨਜ਼ਰ ਆਏ। ਦੇਖੋ, ਇੱਕ ਤਾਂ ਪਹਿਲਾਂ ਹੀ ਉਹਨਾਂ ਕੋਲ 92 MLA ਹੈ ਨਾ, ਵਿਰੋਧੀ ਧਿਰ ਗਿਣਤੀ ਮਿਣਤੀ ਦੀ। ਹਾਂਜੀ, ਬਿਲਕੁਲ। ਜਿਹਨੂੰ ਵਿਰੋਧੀ ਧਿਰ ਦਾ ਰੁਤਬਾ ਮਿਲਿਆ ਹੋਇਆ ਕਾਂਗਰਸ ਨੂੰ, ਉਹ ਹੁਣ ਲਗਾਤਾਰ ਕਮਜ਼ੋਰ ਹੋ ਰਹੀ ਹੈ। ਪਹਿਲਾਂ ਉਹਨਾਂ ਦੇ ਬੜੇ ਥੰਮ ਚੋਣਾਂ ਤੋਂ ਪਹਿਲਾਂ ਹੀ ਖਿਲਰ ਗਏ ਸੀ। ਜੀ ਬਿਲਕੁਲ। ਚੋਣਾਂ ਤੋਂ ਬਾਅਦ ਜਿਨ੍ਹਾਂ ਨੂੰ ਲੋਕਾਂ ਨੇ ਵਿਧਾਨ ਸਭਾ 'ਚ ਭੇਜਿਆ ਸੀ, ਉਹਨਾਂ 'ਚ 2-3 ਬੁਲਾਰੇ ਤਾਂ ਹੁਣ ਦਿੱਲੀ ਨੂੰ ਚੜ ਗਏ ਗੱਡੀ, ਹੈ ਨਾ, ਉਹ ਤਾਂ MP ਬਣ ਗਏ ਜੀ। ਅਮਰਿੰਦਰ ਸਿੰਘ, ਰਾਜਾ ਵੜਿੰਗ ਹੁਣ ਪੰਜਾਬ ਦੀ ਵਿਧਾਨ ਸਭਾ 'ਚ ਗਰਜਦੇ ਨਜ਼ਰ ਨਹੀਂ ਆਉਣਗੇ। ਬਿਲਕੁਲ। ਸੁਖਜਿੰਦਰ ਰੰਧਾਵਾ ਹੁਣ ਤਰਕ ਨਾਲ ਆਧਾਰ ਤੇ ਗੱਲ ਕਰਦੇ ਨਜ਼ਰ ਨਹੀਂ ਆਉਣਗੇ, ਹੈ ਨਾ। ਤੇ ਉਧਰ ਰਾਜਕੁਮਾਰ ਚੱਬੇਵਾਲ ਕਿਸੇ ਸਮੇਂ ਇੱਧਰ ਡਿਪਟੀ ਵਿਰੋਧੀ ਧਿਰ ਦੇ ਲੀਡਰ ਸੀ, ਹੁਣ ਆਮ ਆਦਮੀ ਪਾਰਟੀ ਤੋਂ MP ਬਣ ਕੇ ਉਹ ਵੀ ਦਿੱਲੀ ਨੂੰ ਚਲੇ ਗਏ।
ਠੀਕ ਹੈ, ਬੇਸ਼ੱਕ ਗਏ ਤਾਂ ਇਧਰੋਂ ਵੀ ਮੀਤੇਰ ਹੈਗੇ ਨੇ, ਪਰ ਇਧਰ ਬੋਲਣ ਵਾਲੇ ਹੋਰ ਬਥੇਰੇ ਨਾ। ਹਾਂਜੀ ਹਾਂਜੀ ਬਿਲਕੁਲ, ਸਰਕਾਰ ਕੋਲ ਹਾਂ, ਹੋਰ ਬਥੇਰੇ। ਹੁਣ ਇਧਰ ਵਿਰੋਧੀ ਧਿਰ ਨੂੰ ਜਾਂ ਤਾਂ ਪ੍ਰਤਾਪ ਬਾਜਵੇ ਕੰਨੀ ਉਹ ਦੇਖਣਾ ਪੈਣਾ, ਹੈਨਾ, ਜਾਂ ਫਿਰ ਮਤਲਬ ਕਿ ਖਹਿਰਾ ਤੇ ਪ੍ਰਗਟ ਸਿੰਘ ਉਹਨਾਂ ਕੰਨੀ ਦੇਖਣਾ ਪੈਣਾ। ਪ੍ਰਗਟ ਸਿੰਘ ਉਹਨਾਂ ਨੇ ਕੱਲ ਚੰਗੀ ਖਿੱਚਤੂ ਕੀਤੀ ਵੀ ਸਰਕਾਰ ਦੀ ਹਾਂਜੀ ਹਾਂਜੀ ਮਾਈਨਿੰਗ ਨੂੰ ਲੈ ਕੇ। ਉਹ ਕਹਿੰਦਾ ਮੇਰੇ ਖੇਤਰ ਦਾ ਜਲੰਧਰ 'ਚ ਕੋਈ ਖੱਡ ਵੀ ਨਹੀਂ, ਤਾਂ ਵੀ ਮਾਈਨਿੰਗ ਹੋਈ ਜਾਂਦੀ ਆ, ਹੈਨਾ। ਸੋ ਇਸ ਲਈ ਉਹ ਹੈ। ਤੇ ਉਹਨਾਂ ਨੇ ਪਾਣੀਆਂ ਨੂੰ ਲੈ ਕੇ ਵੀ ਭਗਵੰਤ ਮਾਨ ਨੇ ਜਵਾਬ ਵੀ ਦਿੱਤਾ ਕਿ ਅਸੀਂ ਤਾਂ ਵਾਤਾਵਰਨ ਲੈ ਕੇ ਬਹੁਤ ਫਿਕਰਮੰਦ ਹਾਂ, ਨਹਿਰੀ ਪਾਣੀ ਘਰ ਘਰ ਪਹੁੰਚਾਤਾ, ਹੈਨਾ, ਅਸੀਂ ਤਾਂ ਹਰ ਖੇਤਾਂ ਤੱਕ ਪਹੁੰਚਾਤਾ। ਸੋ ਇਸ ਲਈ ਉਹ ਸਾਰੀਆਂ ਗੱਲਾਂ ਵੀ ਹੋਈਆਂ। ਪਰ ਜਦੋਂ ਹੁਣ ਰਾਜਾ ਵੜਿੰਗ ਨਹੀਂ ਹੈਗਾ, ਸੁਖਜਿੰਦਰ ਰੰਧਾਵਾ ਨਹੀਂ ਹੈਗਾ, ਰਾਜਕੁਮਾਰ ਚੱਬੇਵਾਲ ਵੀ ਨਹੀਂ ਹੈਗਾ, ਤੇ ਪਹਿਲਾਂ ਤਾਂ ਇਹਨਾਂ ਨੇ ਸੰਦੀਪ ਜਾਖੜ ਤੇ ਚੌਧਰੀ ਵਿਕਰਮ ਨੂੰ ਵੀ ਮੁਅੱਤਲ ਕੀਤਾ ਹੋਇਆ ਸੀ। ਚਲੋ ਕੱਲ ਉਹ ਨਜ਼ਰ ਵੀ ਆ ਗਏ, ਪਰ ਬੰਗੇ ਤੋਂ MLA ਡਾਕਟਰ ਸੁਖੀ ਹੋਰੀ ਜਦੋਂ ਅਕਾਲੀ ਦਲ ਹਵਾਲੇ ਤੋਂ ਵਿਰੋਧੀ ਵਾਲੇ ਪਾਸਿਓਂ ਖੜ ਕੇ ਤਰਕਦਾਰ ਗੱਲ ਕਰਦੇ ਸੀ, ਹੁਣ ਉਹ ਵੀ ਆਵਾਜ਼ ਖੁੱਡੀ ਕਰ ਲਈ, ਉਹ ਵੀ ਆਪਣੇ ਵਾਲੇ ਪਾਸੇ ਬਿਠਾ ਲਈ, ਹੈਨਾ। ਤੇ ਹੁਣ ਅਕਾਲੀਆਂ ਦੇ ਦੋ ਨੇ, ਉਹਨਾਂ ਚੋਂ ਵੀ ਆਲੀ ਤੇ ਚਰਚਾ ਹੈ, ਤੇ ਮਜੀਠੀਆ ਪਰਿਵਾਰ ਦਾ ਵੀ ਅੱਜ ਕੱਲ੍ਹ ਕਿਹੋ ਜਿਹੀ ਨਾਰਾਜ਼ਗੀ ਹੈ, ਕਿਹੋ ਜਿਹੀ ਕੀ ਹੈ ਪਾਰਟੀ ਦੇ ਅੰਦਰ, ਉਹ ਸਭ ਨੂੰ ਪਤਾ ਹੈ। ਇਸ ਲਈ ਐਡੀ ਵੱਡੀ ਚੁਣੌਤੀ ਹੈ ਨਹੀਂ। ਬਸਪਾ ਕੋਲ ਇੱਕ ਹੈ, ਭਾਜਪਾ ਕੋਲ ਦੋ ਨੇ, ਤੇ ਕਾਂਗਰਸ ਖੂੰਡੀ ਹੈ। ਸੋ ਇਸ ਲਈ ਸਰਕਾਰ ਅੰਦਰ ਬੇਫਿਕਰ ਹੈ, ਪਰ ਬਾਹਰੋਂ ਫਿਕਰ ਹੈਗਾ ਜਨਾਬ। ਚਾਹੇ ਨਜ਼ਰ ਆਉਣਗੇ ਉਹ ਮਾੜਾ ਮੋਟਾ, ਚਾਹੇ ਮਾੜੀਆਂ ਮੋਟੀਆਂ ਤਾਰਾਂ ਖਨੌਰੀ ਵਾਲਿਆਂ ਨਾਲ ਜੁੜਦੀਆਂ ਹੋਣ, ਚਾਹੇ ਸ਼ੰਭੂ ਵਾਲਿਆਂ ਨਾਲ ਜੁੜਦੀਆਂ ਹੋਣ, ਚਾਹੇ 34 ਸੈਕਟਰ ਵਾਲਿਆਂ ਨਾਲ ਜੁੜਦੀਆਂ ਹੋਣ, ਪਰ ਫਿਰ ਵੀ ਇਹ ਨਾ ਆਵਾਮ ਦਾ, ਇਹ ਕਿਸਾਨ ਮੋਰਚਿਆਂ ਦਾ, ਇਹ ਲੋਕਾਂ ਦਾ ਡਰ ਹੈਗਾ। ਮਤਲਬ ਖਨੌਰੀ ਸ਼ੰਭੂ ਤਾਂ ਪਹਿਲਾਂ ਹੀ ਸੀਗਾ, ਹੁਣ ਤਾਂ ਚੰਡੀਗੜ੍ਹ 'ਚ ਧਰਨਾ ਤੇ 4 ਤਰੀਕ ਤੱਕ ਅਗਲਿਆਂ ਨੂੰ ਮਨਜ਼ੂਰੀ ਹੈ। ਸੋ ਇਸ ਲਈ ਇੱਥੇ ਡਰ ਹੈਗਾ, ਉਹਦੀ ਜਵਾਬਦੇਹੀ ਸਰਕਾਰ ਨੂੰ ਦੇਣੀ ਪੈਣੀ ਆ। ਉਸ ਪੱਖ ਤੋਂ ਉਮੀਦ ਹੈ ਕਿ ਸਰਕਾਰ ਕਿਸੇ ਹਵਾਲੇ ਨਾਲ ਕੁਝ ਪਹਿਲ ਕਦਮੀਆਂ ਕਰੂਗੀ, ਜਿਹਦੇ ਨਾਲ ਸ਼ਾਇਦ ਐਕਟੀ ਲੋਕਾਂ ਦੇ ਲਈ ਕੁਝ ਚੰਗਾ ਇਸ ਸੈਸ਼ਨ ਚੋਂ ਮਾਨਸੂਨ ਸੈਸ਼ਨ ਨਿਕਲ ਸਕੇ। ਜਦੋਂ ਕਿ ਸੈਸ਼ਨ ਵਧਾਉਣ ਦੀ ਮੰਗ ਲਗਾਤਾਰ ਉੱਠ ਰਹੀ ਆ, ਤੇ ਉਸ ਧਿਰ ਤੋਂ ਮੰਗ ਕੀਤੀ ਜਾ ਰਹੀ, ਜਿਹੜੀ ਧਿਰ ਆਪ ਪੈਰਵੀ ਕਰਦੀ ਹੁੰਦੀ ਇਹਨਾਂ ਗੱਲਾਂ ਦੀ ਕਿ 10 ਦਿਨਾਂ ਦਾ ਹੋਣਾ ਚਾਹੀਦਾ, 12 ਦਿਨਾਂ ਦਾ ਹੋਣਾ ਚਾਹੀਦਾ, ਹਰ MLA ਨੂੰ ਟਾਈਮ ਤਾਂ ਮਿਲੇ। ਤੇ ਪਰ ਹੁਣ ਕੋਈ ਨਹੀਂ ਕੁਛ ਕਦਾ ਜੀ, ਕਿਉਂਕਿ ਇਹ ਇੱਕ ਬਸ ਖਾਨਾ ਪੂਰਤੀ ਹੈ। ਅਸਲ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਵੀ ਉਹ ਪਹਿਲਾਂ ਆਪ ਹੀ ਬੈਠਕਾਂ ਵਧਾਉਣ ਦੀ ਮੰਗ ਕਰਦੇ ਹੁੰਦੇ ਸੀ, ਤੇ ਹੁਣ ਆਪਦੇ ਰਾਜ ਦੇ ਵਿੱਚ ਹੀ ਘਟੀ ਜਾਂਦੀਆਂ ਨੇ। ਸਿਆਸੀ ਧਿਰਾਂ, ਇਹ ਵੀ ਗੱਲ ਸੱਚ ਹੈ, ਤੇ ਸਿਆਸੀ ਧਿਰਾਂ ਸ਼ਰਮਾ ਜੀ ਕਦੇ ਵੀ ਤੁਹਾਨੂੰ ਸੰਘਰਸ਼ ਕਰਦੀਆਂ ਨਜ਼ਰ ਨਹੀਂ ਆਉਂਦੀਆਂ ਪੰਜਾਬ ਦੀਆਂ। ਇਹ ਪੰਜਾਬ ਦੀ ਸਿਆਸਤ ਇੱਕ ਨਵੇਂ ਪਾਸੇ ਨੂੰ ਤੁਰ ਪਈ ਹੈ ਵੀ ਬਾਦਲਾਂ ਦੀ ਸਰਕਾਰ ਤੋਂ ਲੈ ਕੇ ਹੀ ਪਹਿਲਾਂ ਚਲੋ ਠੀਕ ਹੈ, ਰੌਲਾ ਰੱਪਾ ਪੈਂਦਾ ਸੀ ਵਿਧਾਨ ਸਭਾ ਦੇ ਵਿੱਚ, ਬੈਠਕਾਂ ਵੀ ਕਾਫੀ ਹੁੰਦੀਆਂ ਸੀਗੀਆਂ, ਪਰ ਉਸ ਤੋਂ ਬਾਅਦ ਵਿਰੋਧੀ ਧਿਰਾਂ, ਕਾਂਗਰਸ ਦਾ ਤੁਸੀਂ ਉਹ 10 ਸਾਲ ਦੀ ਪਰਫਾਰਮੈਂਸ ਦੇਖ ਲਓ, ਤੁਹਾਨੂੰ ਸੁਖਪਾਲ ਖਹਿਰਾ ਹੀ ਵਿੱਚ ਬੋਲਦੇ ਨਜ਼ਰ ਆਉਣਗੇ, ਜਾਂ ਇੱਕ ਦੋ ਲੀਡਰ ਹੋਰ ਕੋਈ ਵੱਡਾ ਕੋਈ ਹਾਂਜੀ। ਖਹਿਰੇ ਦੀ ਟੋਨ ਬਹੁਤ ਨਰਮ ਹੋ ਗਈ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਹਦੇ ਵੀ ਮਾਇਨੇ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਮਤਲਬ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਅਕਾਲੀ ਦਲ ਤੋਂ ਬਾਅਦ ਕਾਂਗਰਸ ਆਉਂਦੀ ਹੈ, ਉਦੋਂ ਵੀ ਆਮ ਆਦਮੀ ਪਾਰਟੀ ਵਾਲੇ ਬੇਸ਼ੱਕ ਬਾਹਰ ਤਾਂ ਥੋੜਾ ਜਿਹਾ ਐਕਟਿਵ ਨਜ਼ਰ ਆਉਂਦੇ ਸੀ, ਪਰ ਵਿਧਾਨ ਸਭਾ ਦੇ ਵਿੱਚ ਉਹ ਸਰਗਰਮੀ ਵਿਰੋਧੀ ਧਿਰ ਵਾਲੀ ਨਹੀਂ ਦਰਜ ਕਰਾ ਸਕੇ। ਲੋਕ ਇਸ ਗੱਲ ਤੇ ਗਿਲਾ ਵੀ ਕਰਦੇ ਸੀਗੇ ਵੀ ਤੁਸੀਂ ਪਹਿਲੀ ਵਾਰ 'ਚ ਹੀ ਵਿਰੋਧੀ ਧਿਰ ਦੇ ਵਿੱਚ ਬੈਠੇ, ਪਰ ਤੁਸੀਂ ਉਹ ਕ੍ਰਿਸ਼ਮਾ ਨਹੀਂ ਕਰ ਸਕੇ, ਸਰਕਾਰ ਨੂੰ ਕਿਸੇ ਗੱਲ ਤੇ ਕਨਵਿੰਸ ਨਹੀਂ ਕਰ ਸਕੇ। ਹਾਲਾਂਕਿ ਰਾਣਾ ਗੁਰਜੀਤ ਨੂੰ ਬਦਲਾਤਾ ਸੀਗਾ ਜਦੋਂ ਸੁਖਪਾਲ ਖਹਿਰਾ ਲੀਡਰ ਆਫ ਆਪੋਜੀਸ਼ਨ ਹੁੰਦੇ ਸੀਗੇ। ਪਰ ਖੈਰ ਲੋਕ ਹੁਣ ਕੀ ਕਰਨ, ਲੋਕਾਂ ਕੋਲੇ ਤਾਂ ਕੋਈ ਮੰਚ ਹੀ ਨਹੀਂ ਹੈ ਨਾ ਸ਼ਰਮਾ ਜੀ, ਉਹਨਾਂ ਕੋਲ ਤਾਂ ਸੰਘਰਸ਼ ਹੀ ਇੱਕ ਹੈ, ਉਹ ਚਾਹੇ ਮੁਲਾਜ਼ਮ ਜਥੇਬੰਦੀਆਂ ਦੇ ਰੂਪ ਦੇ ਵਿੱਚ ਸੰਘਰਸ਼ ਹੈ, ਜਾਂ ਉਹਨਾਂ ਨੇ ਆਪਣੇ ਨੁਮਾਇੰਦੇ ਚੁਣੇ ਆ, ਤੁਹਾਨੂੰ ਇਸੇ ਲਈ ਚੁਣਿਆ ਉਹਨਾਂ ਨੇ। ਹਾਂ ਬਿਲਕੁਲ, ਕਿ ਤੁਸੀਂ ਚਾਰਜੋਈ ਕਰੋਗੇ ਉਹਨਾਂ ਦੇ ਮਸਲਿਆਂ ਦੀ। ਅੱਛਾ, ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ। ਦਿਨ ਭਰ ਚਰਚਾ ਚੱਲਦੀ ਰਹੀ ਇਸ ਗੱਲ ਦੇ ਉੱਤੇ, ਔਰ ਤੁਹਾਡੇ ਤਾਂ ਸਾਰੀ ਰਾਤ ਹੀ ਚੱਲਦੀ ਰਹੀ ਕਿ ਡੇਰਾ ਬਿਆਸ, ਇਹਨਾਂ ਨੂੰ ਕੋਈ ਨਵਾਂ ਮੁਖੀ ਮਿਲ ਗਿਆ ਜੀ, ਇਸ ਡੇਰੇ ਦੇ ਅਨੁਯਾਈਆਂ ਨੂੰ, ਉਪਾਸਕਾਂ ਨੂੰ। ਬਿਲਕੁਲ ਜੀ, ਕੱਲ ਅਚਾਨਕ ਇਹ ਖਬਰ ਫਲੈਸ਼ ਹੁੰਦੀ ਹੈ ਜੀ ਜੀ, ਤੇ ਇਹ ਖਬਰ ਮਤਲਬ ਡੇਰਾ ਬਿਆਸ ਦੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਉਹਨਾਂ ਲਈ ਵੀ ਵੱਡੀ ਸੀ, ਮੀਡੀਆ ਲਈ ਵੀ ਵੱਡੀ ਸੀ ਕਿ ਅਚਨਚੇਤ ਜਿਹਾ ਕੀ ਹੋ ਗਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਡੇਰਾ ਬਿਆਸ ਮੁਖੀ ਦੀ ਗੱਦੀ ਛੱਡਤੀ, ਉਹਨਾਂ ਨੇ ਆਪਣਾ ਉੱਤਰਾਧਿਕਾਰੀ ਚੁਣ ਲਿਆ। ਬੇਸ਼ੱਕ ਪ੍ਰਵੀਨ ਜੀ ਗੁਰਿੰਦਰ ਸਿੰਘ ਢਿੱਲੋਂ ਹੋਰੀ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਨੇ, ਉਹਨਾਂ ਦਾ ਕੈਂਸਰ ਦਾ ਇਲਾਜ ਚੱਲਦਾ ਤੇ ਹਾਰਟ ਦੀ ਵੀ ਉਹਨਾਂ ਨੂੰ ਦਿੱਕਤ ਹੈ, ਉਹਦਾ ਵੀ ਉਹਨਾਂ ਦਾ ਇਲਾਜ ਚੱਲਦਾ। ਪਰ ਇਹਦੇ ਬਾਵਜੂਦ ਉਹ ਐਕਟਿਵ ਵੀ ਸੀ, ਉਹ ਸਮਾਗਮਾਂ 'ਚ ਸ਼ਿਰਕਤ ਵੀ ਕਰਦੇ ਸੀ, ਉਹ ਡੇਰੇ ਨਾਲ ਸੰਬੰਧਿਤ ਵੀ ਹੋਰ ਸਮਾਜਿਕ ਜਿਹੜੇ ਇਹੋ ਜਿਹੇ ਸਮਾਗਮ ਹੁੰਦੇ ਸੀ ਉਹਨਾਂ 'ਚ ਵੀ ਨਜ਼ਰ ਆਉਂਦੇ ਸੀ, ਤੇ ਵੱਡੇ ਵੱਡੇ ਲੀਡਰਾਂ ਨਾਲ ਅਕਸਰ ਨਜ਼ਰ ਆ ਜਾਂਦੇ ਸੀ। ਦਰਬਾਰ ਸਾਹਿਬ ਕਈ ਵਾਰ ਉਹਨਾਂ ਨੂੰ ਦੇਖਿਆ ਗਿਆ ਨਤਮਸਤਕ ਹੁੰਦਿਆਂ, ਸੋ ਉਹ ਉਸ ਤਰ੍ਹਾਂ ਉਹ ਨਜ਼ਰ ਆਉਂਦੇ ਸੀ। ਪਰ ਅਚਾਨਕ ਉਹਨਾਂ ਨੇ ਇਹ ਫੈਸਲਾ ਸੁਣਾਇਆ ਕਿ ਵੀ ਡੇਰਾ ਬਿਆਸ ਦੇ ਮੁਖੀ ਹੁਣ ਜਿਹੜੀ ਸੇਵਾ ਨਿਭਾਉਣਗੇ ਉਹ ਮੈਂ ਨਹੀਂ ਹੋਵਾਂਗਾ, ਉਹ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਪੁੱਤਰ ਜਸਦੀਪ ਸਿੰਘ ਗਿੱਲ ਹੋਣਗੇ, ਜਿਹੜੇ ਇੰਜੀਨੀਅਰ ਨੇ, PhD ਨੇ,
ਹੈ ਨਾ, ਉਮਰ ਵੀ ਕੋਈ ਜ਼ਿਆਦਾ ਨਹੀਂ, 45-46 ਸਾਲ ਦੀ ਉਮਰ ਹੈ। ਸੋ ਉਹਨਾਂ ਨੂੰ ਕਹਿੰਦੇ ਮੈਂ ਆਪਣਾ ਉੱਤਰਾਧਿਕਾਰੀ ਬਣਾਇਆ ਤੇ ਤੁਰੰਤ ਪ੍ਰਭਾਵ ਤੋਂ ਇਹ ਲਾਗੂ ਹੁੰਦਾ, ਹੁਣ ਤੋਂ ਉਹ ਸੇਵਾ ਦੇਖਣਗੇ। ਠੀਕ ਹੈ। ਤੇ ਜਿਸ ਤਰ੍ਹਾਂ ਹੀ ਇਹ ਖਬਰ ਨਸ਼ਰ ਹੋਈ, ਡੇਰਾ ਬਿਆਸ ਨਾਲ ਸੰਬੰਧਿਤ ਜਿੰਨੇ ਸ਼ਰਧਾਲੂ ਨੇ ਜਿਹੜੇ ਉਹਨਾਂ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵਹੀਰਾਂ ਘੱਤ ਲਈਆਂ ਡੇਰਾ ਬਿਆਸ ਕੰਨੀ ਦੀਆਂ। ਠੀਕ ਹੈ, ਠੀਕ ਹੈ। ਤੇ ਇਸ ਤੋਂ ਬਾਅਦ ਫਿਰ ਅਚੇਚੇ ਤੌਰ ਤੇ ਬਾਬਾ ਗੁਰਦਿੱਤ ਸਿੰਘ ਢਿੱਲੋਂ ਹੋਰਾਂ ਨੂੰ ਇਹ ਸੂਚਨਾ ਦੁਬਾਰਾ ਸੰਬੰਧਿਤ ਡੇਰਿਆਂ ਰਾਹੀਂ, ਆਪਣੇ ਪ੍ਰਚਾਰਕਾਂ ਰਾਹੀਂ, ਆਪਣੇ ਜਿਹੜੇ ਉਹਨਾਂ ਦੀ ਚੇਨ ਇੱਕ ਬਣੀ ਹੋਈ ਹੈ ਸੁਨੇਹਾ ਦੇਣ ਦੀ, ਉਹਨਾਂ ਰਾਹੀਂ ਇਹ ਸੁਨੇਹੇ ਪਹੁੰਚਦੇ ਕੀਤੇ ਕਿ ਕੋਈ ਸਮਾਗਮ ਨਹੀਂ ਰੱਖਿਆ ਸੀ, ਜੀ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ, ਉਹਨਾਂ ਨੂੰ ਉੱਤਰਾਧਿਕਾਰੀ ਬਣਾ ਦਿੱਤਾ। ਗੁਰਿੰਦਰ ਸਿੰਘ ਢਿੱਲੋਂ ਅਜੇ ਸਾਰਾ ਕੰਮਕਾਰ ਦੇਖ ਰਹੇ ਨੇ, ਉਹ ਨਾਲ ਬੈਠਿਆ ਕਰਨਗੇ, ਉਹ ਸਾਰੀ ਪ੍ਰਕਿਰਿਆ ਸਮਝਣਗੇ, ਤੁਸੀਂ ਇੱਧਰ ਡੇਰੇ ਏਦਾਂ ਨਹੀਂ ਭਜਣਾ। ਸੋ ਇਸ ਲਈ ਫਿਰ ਇਹ ਸੁਨੇਹਾ ਦਿੱਤਾ ਗਿਆ ਕਿ ਅੱਜ ਤੋਂ ਹੀ ਤੁਸੀਂ ਕਿਤੇ ਲੋਕ, ਮਤਲਬ ਇਹ ਵੀ ਹੁੰਦਾ ਨਾ ਕਿ ਨਵੇਂ ਬਾਬਾ ਜੀ ਨੂੰ ਮੱਥਾ ਟੇਕੀਏ, ਨਵੇਂ ਬਾਬਾ ਜੀ ਤੋਂ ਆਸ਼ੀਰਵਾਦ ਲੈ ਲਈਏ, ਹੈ ਨਾ। ਬਿਲਕੁਲ ਸਹੀ। ਸੋ ਜਾਂ ਆਪਣੇ ਤਾਂ ਅੱਧੇ ਤਾਂ ਦੇਖਣ ਦੇ ਹਵਾਲੇ ਨਾਲ ਆਉਂਦੇ ਨੇ ਕਿ ਦੇਖੀ ਕੀ ਹੋਊਗਾ। ਸੋ ਉਸ ਲਈ ਫਿਰ ਉਹ ਸੁਨੇਹਾ ਦੁਬਾਰਾ ਦੇਣਾ ਪਿਆ, ਜਿਹਨੂੰ ਫਿਰ ਮੀਡੀਆ ਨੇ ਐਂ ਵੀ ਖਬਰਾਂ ਬਣਾ ਕੇ ਚਲਾਈਆਂ ਕਿ ਅਜੇ ਨਹੀਂ ਛੱਡ ਰਹੇ ਗੁਰਿੰਦਰ ਢਿੱਲੋਂ ਗੱਦੀ, ਹੈ ਨਾ। ਸੋ ਇਹ ਸਾਰੀ, ਪਰ ਉਹ ਲਗਭਗ ਤੈਅ ਹੈ ਜੀ ਸਾਰੀ ਪ੍ਰਕਿਰਿਆ, ਤੇ ਉਹਦੇ ਵਿੱਚ ਜਸਦੀਪ ਸਿੰਘ ਗਿੱਲ ਹੁਣ ਡੇਰਾ ਬਿਆਸ ਦੇ ਮੁਖੀ ਹੋਣਗੇ। ਤੇ ਇਹ ਚਾਹੇ ਬਿਮਾਰੀ ਦਾ ਹਵਾਲਾ ਹੈ, ਚਾਹੇ ਲੰਮਾ ਸਮਾਂ ਸੇਵਾ ਨਿਭਾਉਣ ਤੋਂ ਕਈ ਵਾਰ ਬੰਦੇ ਨੂੰ ਸੱਚਮੁੱਚ ਜੀ ਕਰਦਾ ਕਿ ਹੁਣ ਮੈਂ ਮੁਕਤ ਹੋਵਾਂ, ਹੈ ਨਾ। ਸੋ ਉਹ ਪ੍ਰਕਿਰਿਆ, ਪਰ ਇਹ ਤੈਅ ਹੈ ਜੀ ਹੁਣ ਡੇਰਾ ਬਿਆਸ ਨੂੰ ਨਵਾਂ ਉੱਤਰਾਧਿਕਾਰੀ, ਨਵਾਂ ਮੁਖੀ ਮਿਲ ਗਿਆ, ਤੇ ਹੁਣ ਤੋਂ ਜਸਦੀਪ ਸਿੰਘ ਗਿੱਲ ਕੀ ਸੇਵਾ ਸੰਭਾਲਣਗੇ। ਜੀ, ਜਾਂਦੇ ਗੱਲ ਕਰੀਏ ਬੀਜੇਪੀ ਦੀ ਮੈਂਬਰਸ਼ਿਪ ਦੇ ਬਾਰੇ। ਪੰਜਾਬ ਦੇ ਵਿੱਚ ਵੀ ਬੀਜੇਪੀ ਨੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ ਜੀ। ਬੀਜੇਪੀ ਨੇ ਦੇਸ਼ ਭਰ ਚ ਮੁਹਿੰਮ ਸ਼ੁਰੂ ਕੀਤੀ ਹੈ। ਹਾਂਜੀ, ਵੈਸੇ ਤਾਂ ਇਹ 6 ਸਾਲਾਂ ਬਾਅਦ ਆਪਣੀ ਮੈਂਬਰਸ਼ਿਪ ਕਰਦੇ ਹੁੰਦੇ ਨੇ, ਉਹਦੇ ਨਾਲ ਸਾਰੀ ਰਾਜਨੀਤਿਕ ਸਰਗਰਮੀ ਹੋ ਜਾਂਦੀ ਹੈ ਪੂਰੀ। ਸੋ ਇੱਕ ਪ੍ਰਕਿਰਿਆ ਹੈਗੀ ਹੈ ਇਹਨਾਂ ਦੀ, ਤੇ ਪਰ ਕਰੋਨਾ ਕਰਕੇ ਥੋੜਾ ਜਿਹਾ ਕੰਮ ਲਟਕਿਆ ਰਿਹਾ ਸੀ, ਹੁਣ ਦੁਬਾਰਾ ਸ਼ੁਰੂ ਹੋਈਆਂ। ਮਤਲਬ ਜਿਹੜੇ ਪਹਿਲਾ ਮੈਂਬਰ ਨੇ ਉਹ ਵੀ ਦੁਬਾਰਾ ਮੈਂਬਰ ਬਣਦੇ, ਜਿਵੇਂ ਕੱਲ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਮੈਂਬਰਸ਼ਿਪ ਲਈ ਹੈ। ਹਾਂਜੀ, ਹੈ ਨਾ। ਉਹ ਨਵੇਂ ਸਿਰੇ ਤੋਂ ਫੰਡ ਵੀ ਇਕੱਠਾ ਹੋ ਜਾਂਦਾ ਹੈ, ਸਾਰੇ ਬੰਦਿਆਂ ਦੀ ਪਰਚੀਆਂ ਇਕੱਠ ਹੋ ਜਾਂਦੀਆਂ, ਮੁਲਾਕਾਤਾਂ ਹੋ ਜਾਂਦੀਆਂ, ਚਰਚਾ ਹੋ ਜਾਂਦੀ ਹੈ, ਇਹ ਪ੍ਰਕਿਰਿਆ। ਸੋ ਪਰ ਇਹ ਪਹਿਲੀ ਵਾਰ ਆ ਕਿ ਪੰਜਾਬ 'ਚ ਇਸ ਨੂੰ ਸਰਗਰਮੀ ਨਾਲ ਲਾਂਚ ਕੀਤਾ ਗਿਆ। ਠੀਕ ਹੈ, ਪੂਰੇ ਢੋਲ ਢਮਾਕੇ ਨਾਲ, ਕਿਉਂਕਿ ਇੱਕ ਪਾਸੇ ਰਾਜਨੀਤਿਕ ਖਿਲਾਫ ਪੰਜਾਬ 'ਚ ਪੈਦਾ ਹੋ ਰਹੇ ਨੇ, ਇੱਕ ਪਾਸੇ ਰਾਜਨੀਤਿਕ ਰਸਾਕਸੀ, ਖਿੱਚਾਤਾਣੀ, ਕੁਝ ਲੀਡਰਾਂ ਤੋਂ, ਕੁਝ ਪਾਰਟੀਆਂ ਤੋਂ ਲੋਕ ਬੇਮੁਖ ਹੋ ਰਹੇ ਨੇ, ਕੋਈ ਪਾਰਟੀ ਕਮਜ਼ੋਰ ਹੋ ਰਹੀ ਆ, ਕੋਈ ਸਰਕਾਰੀ ਕੰਮਾਂ 'ਚ ਉਲਝੀ ਆ। ਸੋ ਸਾਰਿਆਂ ਦੇ ਬੀਜੇਪੀ ਨੂੰ ਲੱਗਦਾ ਕਿ ਸਹੀ ਮੌਕਾ ਸਾਨੂੰ ਲੈਂਡ ਕਰਨ ਦਾ, ਤੇ ਉਹਨੂੰ ਆਪਣੇ ਤਜਰਬੇ 'ਚ ਲੱਗਦਾ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਅਸੀਂ ਜਿਹੜੀ ਮੱਲ ਮਾਰ ਕੇ ਪੰਜਾਬ 'ਚ 30 ਨੰਬਰ ਦੀ ਪਾਰਟੀ ਬਣ ਗਏ ਆ, ਹੁਣ ਸਾਨੂੰ ਪਹਿਲੇ ਦੂਏ ਤੇ ਆਉਣ 'ਚ ਵੀ ਕੋਈ ਅਖਾਈ ਨਹੀਂ। ਤੋ ਕਿਉਂਕਿ ਆਮ ਚੋਣਾਂ ਦੇ ਵਿੱਚ ਮਤਲਬ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਜੇ 30 ਨੰਬਰ ਦੀ ਵੋਟ ਬੈਂਕ ਦੇ ਹਿਸਾਬ ਨਾਲ 18.56% ਵੋਟਾਂ ਲੈ ਗਏ ਸੀ, 18.5% ਵੋਟਾਂ, ਜਦੋਂ ਕਿ ਅਕਾਲੀ ਦਲ 13.5 ਤੇ ਵੀ ਨਹੀਂ ਗਿਆ, 13.42-43 ਰਹਿ ਗਈਆਂ ਸੀ। ਬਿਲਕੁਲ ਸਹੀ, ਬਿਲਕੁਲ। ਸੋ ਇਸ ਲਈ ਉਹਦੇ ਵਿੱਚੋਂ ਜਿਹੜੀ ਉਹ ਜਾਗੀ ਆ ਕਿ ਇਕੱਲਿਆਂ ਲੜਕੇ ਵੀ ਅਸੀਂ ਇੰਨੇ ਕਿਤੇ ਆ ਗਏ, ਚਾਹੇ ਸੀਟ ਕੋਈ ਨਹੀਂ ਆਈ। ਸੋ ਇਸ ਲਈ ਉਹਨਾਂ ਨੇ ਪੂਰਾ ਜ਼ੋਰ ਲਾਤਾ ਕਿ ਲਓ ਵੀ ਆਪਾਂ ਫਾਰਮੂਲਾ ਬਣਾ ਲਿਆ, 40 ਦਿਨ ਪੰਜਾਬ ਦੇ ਵਿੱਚ ਆਪਾਂ ਆਪਣੀ ਜਿਹੜੀ ਮੈਂਬਰਸ਼ਿਪ ਮੁਹਿੰਮ ਚਲਾਉਣੀ ਆ। ਠੀਕ ਹੈ, ਤੇ ਹਰ ਬੂਥ ਪੱਧਰ ਤੇ 200 ਮੈਂਬਰ ਬਣਾਉਣ ਦਾ ਟੀਚਾ ਰੱਖਿਆ ਬੀਜੇਪੀ ਨੇ, ਹਰ ਬੂਥ ਤੇ। ਤੇ ਕਹਿੰਦੇ ਪਲਾਨ ਬਣਾਇਆ ਕਿ ਪੰਜਾਬ ਦੇ ਪਿੰਡਾਂ 'ਚ ਸਿੱਖ ਚਿਹਰਿਆਂ ਰਾਹੀਂ ਦਾਖਲ ਹੋਣਾ। ਵੈਸੇ ਤਾਂ ਖਾਸੀ ਗਿਣਤੀ 'ਚ ਸਿੱਖ ਚਿਹਰੇ ਹੁਣ ਸ਼ਾਮਲ ਹੋ ਗਏ, ਪਰ ਪਿੰਡਾਂ 'ਚ ਅਜੇ ਵੀ ਬੀਜੇਪੀ ਸੋਚਦੀ ਹੈ ਕਿ ਕਿਸਾਨਾਂ ਦਾ ਦਬਦਬਾ ਹੈ, ਪੇਂਡੂ ਲੋਕਾਂ ਦਾ ਦਬਦਬਾ, ਤੇ ਉੱਥੇ ਸਾਡਾ ਜੇ ਪੈਰ ਧਰਾ ਪੂਰੀ ਤਰ੍ਹਾਂ ਉਵੇਂ ਨਹੀਂ ਹੋ ਰਿਹਾ। ਸੋ ਇਸ ਲਈ ਹੁਣ ਉੱਥੇ ਉਹ ਇਹ ਲਾਲਸਾ ਲੀਡਰ ਲੱਭ ਰਹੇ ਨੇ, ਜਿਵੇਂ ਵੱਡੇ ਪੱਧਰ ਤੇ ਵੱਡੇ ਮੰਚ ਲਈ ਲੀਡਰ ਲੱਭ ਲਏ ਇਹਨਾਂ ਨੇ, ਉਸੇ ਤਰ੍ਹਾਂ ਲੱਗਦਾ ਕਿ ਪਿੰਡਾਂ 'ਚ ਵੀ ਤਾਂ ਜਿਹੀ ਲਾਲਸਾ ਪਾਲੀ ਬੈਠੇ ਹੋਣਗੇ, ਜਿਹੜੇ ਜੇ ਡਿਪਟੀ ਚੱਲੇ ਆਉਂਦੇ ਨੇ ਆਪਾਂ ਮੁਖੀ ਬਣਾ ਦਈਏ ਉਹਨਾਂ ਨੂੰ। ਜੀ, ਸੋ ਇਸ ਇਰਾਦੇ ਨਾਲ ਉਹਨਾਂ ਤੇ ਵੀ ਨਜ਼ਰ ਹੈ, ਤੇ ਉਹਨਾਂ ਰਾਹੀਂ ਉਹ ਪਿੰਡਾਂ 'ਚ ਦਾਖਲ ਹੋਣਾ ਚਾਹੁੰਦੇ ਨੇ। ਤੇ ਪਿੰਡਾਂ 'ਚ ਦਾਖਲ ਹੋਣ ਦਾ ਮਤਲਬ ਤੇ ਬੂਥ ਪੱਧਰ ਤੇ 200 ਮੈਂਬਰ ਬਣਾਉਣ ਦਾ ਮਤਲਬ ਕਿ ਉਹਨਾਂ ਦੀ ਨਜ਼ਰ ਹੁਣ ਪੰਚਾਇਤੀ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਤੇ ਵੀ ਹੈਗੀ ਹੈ। ਇਹਦੇ ਰਾਹੀਂ ਉਹ 2027 ਦਾ ਆਪਣਾ ਰੂਟ ਤੈਅ ਕਰ ਰਹੇ ਨੇ। ਬਿਲਕੁਲ ਕੋਈ ਸ਼ੱਕ ਨਹੀਂ ਗਾ ਕਿ ਇਸ ਪਾਰਟੀ ਨੂੰ ਘਰ 'ਚ ਵੜਨਾ ਵੀ ਆਉਂਦਾ, ਤੇ ਵੜ ਕੇ ਉਸੇ ਘਰ ਨੂੰ ਖਾ ਕੇ ਕੋਠੇ ਚੜ੍ਹ ਕੇ ਰਾਜ ਕਰਨਾ ਵੀ ਆਉਂਦਾ। ਤੇ ਇਹ ਹੁਣ ਪੰਜਾਬੀਆਂ ਨੇ ਫੈਸਲਾ ਕਰਨਾ, ਅਗਲਿਆਂ ਨੇ ਆਪਣੀ ਮੁਹਿੰਮ ਵਿੱਢ ਲਈ ਆ। ਦੇਖੋ, ਦੋ ਚੀਜ਼ਾਂ ਸ਼ਰਮਾ ਜੀ ਬੜੀਆਂ ਇਸ ਪਾਰਟੀ ਬਾਰੇ ਕਹੀਆਂ ਜਾਂਦੀਆਂ, ਔਰ ਰਾਜਨੀਤਿਕ ਮਾਹਰ, ਸਿਆਸੀ ਮਾਹਰ ਮੰਨਦੇ ਵੀ ਨੇ। ਇੱਕ ਤਾਂ ਜਿਹੜਾ ਸੋਸ਼ਲ ਜਿਹੜੀ ਕੈਲਕੂਲੇਸ਼ਨ ਆ, ਸੋਸ਼ਲ ਤੌਰ ਤੇ ਕਿਹੜੀ ਜਾਤੀ ਦਾ ਕੀ ਸਮੀਕਰਨ, ਕਿਵੇਂ, ਐਵੇਂ ਥੋੜ੍ਹਾ ਹੰਸਰਾਜ ਹੰਸ ਨੂੰ ਦਿੱਲੀ ਲਿਜਾ ਕੇ ਵੀ ਜਿਤਾ ਲੈਂਦੇ ਨੇ, ਉਹਨਾਂ ਦੇ ਵਿੱਚ ਹੈ। ਔਰ ਦੂਜੀ ਜਿਹੜੀ ਗੱਲ ਆ ਕਿ
ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਜਿਹੜੇ ਸਿਆਸੀ ਤੌਰ ਤੇ ਚੁੱਕੇ ਕਦਮ ਆ ਉਹਨਾਂ ਤੇ ਡਿਪੈਂਡ ਨਹੀਂ ਕਰਦੀਆਂ। ਉਸ ਖਿੱਤੇ ਦੇ ਵਿੱਚ ਤੁਹਾਡੀ ਨੀਤੀ ਕੀ ਰਹੀ ਹੈ, ਉਸ ਖਿੱਤੇ ਨੂੰ ਲੈ ਕੇ ਤੁਹਾਡੀ ਅਪਰੋਚ ਕੀ ਹੈ, ਇਹ ਵੀ ਮੈਟਰ ਕਰਦੀ ਹੈ। ਤੁਹਾਨੂੰ ਯਾਦ ਹੋਣਾ ਪੱਛਮੀ ਬੰਗਾਲ ਦੇ ਵਿੱਚ ਟਿੱਲ ਦਾ ਜ਼ੋਰ ਲਾ ਲਿਆ ਇਹਨਾਂ ਨੇ, ਪੂਰਾ ਜ਼ੋਰ ਲਾ ਲਿਆ, ਨਹੀਂ ਸਰਕਾਰ ਬਣਾ ਸਕੇ। ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖੋ 4 ਸੀਟਾਂ ਹੁਣ ਆਈਆਂ ਨੇ, ਪਰ ਸਰਕਾਰ ਕਾਂਗਰਸ ਦੀ ਬਣ ਗਈ। ਦਿੱਲੀ ਦੇ ਵਿੱਚ ਸੀਟਾਂ ਆਈ ਵਾਰੀ ਲੋਕ ਸਭਾ ਦੀਆਂ 7 ਆ ਜਾਂਦੀਆਂ, ਪਰ ਵਿਧਾਨ ਸਭਾ 'ਚ ਨਹੀਂ ਗੱਲ ਬਣ ਸਕੀ। ਸੋ ਜਿਹੜੀ ਇਹਨਾਂ ਗੱਲਾਂ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਪਰ ਜਿਹੜੀ ਦੂਜੀ ਗੱਲ ਹੈ ਕਿ ਸਿੱਖ ਚਿਹਰੇ ਰਾਹੀਂ ਉਹ ਪਿਛਲੇ 1-1.5 ਸਾਲ ਤੋਂ ਉਸ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। ਤਰਨਜੀਤ ਸੰਧੂ ਨੂੰ ਅਮਰੀਕਾ ਚੋਂ ਲਿਜਾ ਕੇ ਅੰਮ੍ਰਿਤਸਰ ਤੋਂ ਚੋਣ ਲੜਾ ਲਈ ਉਹਨਾਂ ਨੇ। ਸੋ ਇੱਥੋਂ ਪਤਾ ਲੱਗਦਾ ਨਾ ਕਿ ਉਹ ਕਿਸ ਇੰਟਰਸਟ ਦੇ ਨਾਲ ਅੱਗੇ ਵਧ ਰਹੇ ਨੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਦੇ ਉੱਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।